ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਜਨਵਰੀ ਦਿਨ ਵੀਰਵਾਰ ਤੇ ਆਪਣੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ 31 ਜਨਵਰੀ ਅਖੀਰਲੀ ਤਰੀਕ ਆ ਇੰਸ਼ੋਰੈਂਸ ਕਰਵਾਉਣ ਦੀ। ਸੋ ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਗੁਰਦੀਪ ਸਿੰਘ ਵਰਦੀਕ ਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਜਰਨੈਲ ਸਿੰਘ ਲਿਨਵੁੱਡ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ, ਚਰਨਜੀਤ ਬਡਵਾਲ ਯੂਬਾ ਸਿਟੀ, ਸਰਬਜੀਤ ਸਿੰਘ, ਪਲਵਿੰਦਰ ਕੌਰ ਸ਼ੋਕਰ ਟਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਕੱਲ੍ਹ ਦੀ ਜਿਹੜੀ ਘਟਨਾ ਤੋਂ ਬਾਅਦ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਜਾਮੀਆ ਦੇ ਵਿੱਚ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਗੋਲੀ ਚੱਲੀ, ਉਸ ਤੋਂ ਲੈ ਕੇ ਕਹਿੰਦੇ ਦਿੱਲੀ ਦੀਆਂ ਚੋਣਾਂ ਦੇ ਉੱਤੇ ਕੁਝ ਸਵਾਲ ਨੇ। ਸਾਇਆ ਹੈ ਉਹ ਕੰਪਲੀਟ ਦਿਸ ਰਿਹਾ। ਤੇ ਜਦੋਂ ਖਾਸ ਤੌਰ ਦੇ ਉੱਤੇ ਜਿਵੇਂ ਇੱਕ ਤਸਵੀਰ ਦੇ ਉੱਤੇ ਲਿਖਿਆ ਜਾ ਰਿਹਾ ਵੀ ਖਤਰਨਾਕ ਇਹ ਤਸਵੀਰ ਨਹੀਂ ਹੈ ਕਿ ਉਹ ਗੋਲੀ ਚਲਾ ਰਿਹਾ ਉੱਥੇ ਜਾਂ ਪਿਸਤੌਲ ਉਹਦੇ ਹੱਥ ਦੇ ਵਿੱਚ ਹੈ। ਖਤਰਨਾਕ ਤਸਵੀਰ ਇਹ ਆ ਕਿ ਪੁਲਿਸ ਜਿਹੜੀ ਆ ਉਹ ਕੱਛਾਂ ਦੇ ਵਿੱਚ ਹੱਥ ਦੇ ਕੇ ਖੜੀ ਆ, ਤਮਾਸ਼ਾ ਵੇਖ ਰਹੀ ਹੈ। 18 ਦੇ ਕਰੀਬ ਉੱਥੇ ਜਿਹੜੇ ਉਹ ਪੁਲਿਸ ਵਾਲੇ ਸਨ, ਉਹਨਾਂ ਨੇ ਇਸ ਹਮਲਾਵਰ ਨੂੰ ਰੋਕਿਆ ਨਹੀਂ। ਜਿਹਨੇ ਉਹੀ ਨਾਅਰੇ ਉੱਥੇ ਲਾਏ ਜਿਹੜੇ ਕਿ ਅਨੁਰਾਗ ਠਾਕਰ ਨੇ ਲੋਕਾਂ ਤੋਂ ਜਿਹੜੇ ਉਹ ਲਵਾਏ ਸੀਗੇ। ਇੱਕ ਦਹਿਸ਼ਤ ਦਾ ਵੱਡਾ ਮਾਹੌਲ ਜਿਹੜਾ ਜੀ ਉਹ ਪੈਦਾ ਹੋਇਆ। ਐਕਚੁਅਲੀ ਦਹਿਸ਼ਤ ਦਾ ਮਾਹੌਲ ਹੀ ਪੈਦਾ ਜਿਹੜਾ ਜੀ ਕੁਛ ਧਿਰਾਂ ਕਰਨਾ ਚਾਹੁੰਦੀਆਂ ਨੇ। ਹੁਣ ਇਹਦੇ ਵਿੱਚ ਸਵਾਲ ਜਿਹੜਾ ਵੱਡਾ ਉਹ ਇਹ ਉੱਠ ਕੇ ਖੜਾ ਹੋ ਰਿਹਾ ਕਿ ਕੀ ਅਜਿਹੇ ਮਾਹੌਲ ਦੇ ਵਿੱਚ ਚੋਣਾਂ ਦਿੱਲੀ ਦੇ ਵਿੱਚ ਹੋਣਗੀਆਂ ਜਾਂ ਉਹਨਾਂ ਨੂੰ ਕੈਂਸਲ ਕਰਵਾਇਆ ਜਾਊਗਾ, ਰੱਦ ਕਰਵਾਇਆ ਜਾਊਗਾ। ਜੇ ਰੱਦ ਕਰਵਾਉਂਦੇ ਤਾਂ ਉਹ ਵੀ ਸਵਾਲ ਜਿਹੜਾ ਉਹ ਖੜਾ ਹੋਣਾ ਚੋਣ ਕਮਿਸ਼ਨ ਦੇ ਉੱਤੇ ਕਿ ਉਹਨੇ ਸਮਾਂ ਰਹਿੰਦਿਆਂ ਜਿਹੜਾ ਸੀਗਾ ਇਹਦੇ ਪ੍ਰਬੰਧ ਕਿਉਂ ਨਾ ਕੀਤੇ। ਉਹਨੇ ਸਮਾਂ ਰਹਿੰਦਿਆਂ ਸੁਰੱਖਿਆ ਵਾਲੇ ਜਿਹੜੇ ਪ੍ਰਬੰਧ ਸੀ ਉਹ ਕਿਉਂ ਨਹੀਂ ਕੀਤੇ। ਕਿਉਂਕਿ ਜਿਹੜੀਆਂ ਤਕਰੀਰਾਂ ਅਨੁਰਾਗ ਠਾਕਰ ਜਾਂ ਇੱਕ ਜਿਹੜਾ ਵਰਮਾ ਹੈ ਜੋ ਕੁਛ ਉਹ ਬੋਲ ਰਿਹਾ, ਜਿੰਨਾ ਕੁ ਉਹਨਾਂ ਦੇ ਉੱਤੇ ਪਾਬੰਦੀ ਲਾਈ ਗਈ ਆ ਉਹ ਪਾਬੰਦੀ ਅਨਫ ਨਹੀਂ ਗਈ। ਪਹਿਲਾਂ ਤਾਂ ਇਹ ਕਿਹਾ ਗਿਆ ਕਿ ਸਟਾਰ ਪ੍ਰਚਾਰਕਾਂ ਚੋਂ ਕੱਢ ਦਿਓ, ਫਿਰ ਹੁਣ ਇੱਕ ਤੇ 3 ਦਿਨ ਦੀ ਪਾਬੰਦੀ ਲਾਈ, ਇੱਕ ਤੇ 4 ਦਿਨ ਦੀ ਪਾਬੰਦੀ ਲਾਈ। ਇਹੋ ਜਿਹੀਆਂ ਪਾਬੰਦੀਆਂ ਨੂੰ ਉਹ ਲੋਕ ਕੀ ਮੰਨਦੇ ਆ ਜਿਨ੍ਹਾਂ ਦੇ ਮਨਾਂ ਦੇ ਅੰਦਰ ਇੰਨੀ ਨਫ਼ਰਤ ਜਿਹੜੀ ਆ ਜੀ ਉਹ ਭਰੀ ਪਈ ਆ ਕਿ ਉਹ ਸੰਵਿਧਾਨ ਦੀ ਸਹੁੰ ਚੁੱਕ ਕੇ ਉੱਚ ਅਹੁਦਿਆਂ ਦੇ ਉੱਤੇ ਬਹਿ ਕੇ ਵੀ ਗੋਲੀ ਮਾਰਨ ਦੀ ਗੱਲ ਜਿਹੜੀ ਆ ਜੀ ਉਹ ਕਰ ਰਹੇ ਆ। ਖੱਬੀਆਂ ਸੱਜੀਆਂ ਪਾਰਟੀਆਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਨਫ਼ਰਤੀ ਤਕਰੀਰਾਂ ਨੇ ਉਹਦੀ ਵਜ੍ਹਾ ਕਰਕੇ ਇਹ ਫਾਇਰਿੰਗ ਜਿਹੜੀ ਉਹ ਹੋਈ ਆ। ਔਰ ਉੱਧਰ ਜਿਹੜੀ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ, ਉਹਨੇ ਇਹ ਗੱਲ ਕਹੀ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਹਾਰ ਰਹੀ ਆ ਬੁਰੀ ਤਰ੍ਹਾਂ ਦਿੱਲੀ ਦੇ ਵਿੱਚ, ਜਿਹਦੇ ਕਰਕੇ ਉਹ ਦਿੱਲੀ ਸ਼ਹਿਰ ਦੇ ਵਿੱਚ ਦੰਗਿਆਂ ਵਰਗੇ ਹਾਲਾਤ ਜਿਹੜਾ ਜੀ ਉਹ ਪੈਦਾ ਕਰਨਾ ਚਾਹੁੰਦੀ ਹੈ ਤਾਂ ਕਿ 8 ਫਰਵਰੀ ਦੀਆਂ ਚੋਣਾਂ ਉਹਨਾਂ ਨੂੰ ਅੱਗੇ ਜਿਹੜਾ ਜੀ ਉਹ ਪਾਇਆ ਜਾ ਸਕੇ। ਜੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰੋ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਹੈਸ਼ਟੈਗ ਟ੍ਰੈਂਡ ਕਰ ਰਹੇ ਆ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਜੇ ਵੀ ਕੱਲ ਸ਼ਾਮ ਤੋਂ ਜਿਹੜਾ ਜੀ ਚੱਲਿਆ ਹੈਸ਼ਟੈਗ ਟੈਰੋਰਿਸਟ, ਉਹ ਟ੍ਰੈਂਡ ਕਰ ਰਿਹਾ, ਜਿਹਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਲਿਖ ਰਹੇ ਆ ਔਰ ਇਹ ਕਹਿ ਰਿਹਾ ਕਿ ਅਨੁਰਾਗ ਠਾਕਰ ਜਿਹੜਾ ਉਹਨੂੰ ਅਰੈਸਟ ਕੀਤਾ ਜਾਵੇ, ਜਿਹਦੇ ਤੋਂ ਸਿੱਖਿਆ ਲੈ ਕੇ ਇਹ ਜਿਹੜਾ ਹਮਲਾਵਰ ਸੀਗਾ ਉਹ ਪਿਸਤੌਲ ਲੈ ਕੇ ਆਇਆ ਔਰ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਛ ਲਿਖ ਕੇ ਆਇਆ। ਭਾਵ ਕਿ ਇਹ ਐਵੇਂ ਵਾਪਰੀ ਘਟਨਾ ਨਹੀਂ ਸੀ, ਬਲਕਿ ਇਹ ਇੱਕ ਪ੍ਰੀ ਪਲਾਨ ਸਾਰੀ ਜਿਹੜੀ ਜੀ ਉਹ ਗੇਮ ਦੇ ਤਹਿਤ ਉੱਥੇ ਉਹ ਆਇਆ। ਗ੍ਰਹਿ ਮੰਤਰੀ ਹੋਰਾਂ ਨੇ ਟਵੀਟ ਤਾਂ ਕਰ ਦਿੱਤਾ ਕਿ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ, ਪਰ ਗ੍ਰਹਿ ਮੰਤਰੀ ਹੋਰੀ ਆਪ ਸਾਰੀ ਦਿਹਾੜੀ ਸਵੇਰ ਤੋਂ ਸ਼ਾਮ ਤੱਕ ਸ਼ਹੀਨ ਬਾਗ ਪਾਕਿਸਤਾਨ ਸ਼ਹੀਨ ਬਾਗ ਇਹੀ ਕੁਛ ਜਿਹੜਾ ਜੀ ਉਹ ਕਰੀ ਜਾ ਰਹੇ ਆ, ਜਿਵੇਂ ਇਹ ਦੋ ਚੀਜ਼ਾਂ ਹੀ ਜਿਹੜੀਆਂ ਇੱਥੇ ਇਲੈਕਸ਼ਨ ਦੇ ਵਿੱਚ ਰਹਿ ਗਈਆਂ ਹੋਣ, ਬਾਕੀ ਸਾਰੀ ਸਮੱਸਿਆ ਜਿਹੜੀ ਦੀ ਉਹ ਹੱਲ ਕਰ ਲਈ ਜਿਹੜੀ ਦੀ ਉਹ ਹੋਵੇ। ਸੋ ਇਹਦੇ ਵਿੱਚ ਜਿਹੜੇ ਸਵਾਲ ਆ ਜੀ ਉਹ ਸਭ ਤੋਂ ਵੱਡਾ ਇਹ ਖੜਾ ਹੈ ਕਿ ਕੀ ਚੋਣਾਂ ਜਿਹੜੀਆਂ ਉਹ ਦਿੱਲੀ ਦੀਆਂ ਹੋਣਗੀਆਂ, ਜੇ ਹੋਣਗੀਆਂ ਤਾਂ ਕੀ ਉਹ ਫੇਰ ਹੋਣਗੀਆਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ, ਕਹਿੰਦੇ ਬਜਟ ਤੋਂ ਇੱਕ ਦਿਨ ਪਹਿਲਾਂ ਮੋਦੀ ਸਰਕਾਰ ਦੇ ਲਈ ਖਤਰੇ ਦੀ ਘੰਟੀ।
ਬਿਲਕੁਲ ਜੀ, ਐਕਚੁਅਲੀ ਬਜਟ ਇਜਲਾਸ ਤੇ ਪਹਿਲਾਂ ਤਾਂ ਚਰਚਾ ਦੇ ਵਾਸਤੇ ਜਿਹੜੀ ਆਲ ਪਾਰਟੀ ਮੀਟਿੰਗ ਸੀਗੀ ਉਹ ਸੱਦੀ ਗਈ ਸੀਗੀ। ਬਜਟ ਇਜਲਾਸ ਅੱਜ ਤੋਂ ਜਿਹੜਾ ਦੀ ਉਹ ਸ਼ੁਰੂ ਹੋ ਰਿਹਾ। ਸਰਬ ਪਾਰਟੀ ਮੀਟਿੰਗ ਦੇ ਵਿੱਚ CAA ਵਿਰੋਧੀ ਪ੍ਰਦਰਸ਼ਨਾਂ ਤੇ ਨਿੱਘਰਦੇ ਅਰਥਚਾਰੇ ਦੇ ਉੱਤੇ ਜਿਹੜੇ ਦੀ ਉਹ ਸਵਾਲਾਂ ਦੇ ਵਿੱਚ ਘਿਰਨਾ ਪਿਆ। ਜਿਹੜੀ ਕੇਂਦਰ ਦੀ ਸਰਕਾਰ ਨੂੰ 26 ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਜਿਹੜੀ ਜੀ ਉਹ ਕੀਤੀ ਸੀਗੀ ਇਸ ਮੀਟਿੰਗ ਦੇ ਉੱਤੇ। ਇਹ ਇੱਕ ਮਹਿਜ਼ ਤੁਸੀਂ ਕਹਿ ਲਓ ਕਿ ਫਾਰਮੈਲਿਟੀ ਜਿਹੜੀ ਦੀ ਉਹ ਬਣੀ ਹੋਈ ਹੈ ਕਿ ਜਦੋਂ ਸਮਾਗਮ ਹੋਣਾ ਸ਼ੁਰੂ ਹੁੰਦਾ ਪਾਰਲੀਮੈਂਟ ਦਾ ਉਦੋਂ ਪਹਿਲਾਂ ਆਲ ਪਾਰਟੀ ਮੀਟਿੰਗ ਜਿਹੜੀ ਉਹ ਕੀਤੀ ਜਾਂਦੀ ਆ। ਇਹਦੇ ਵਿੱਚ ਪਾਰਟੀਆਂ ਦੇ ਨੁਮਾਇੰਦੇ ਪਹੁੰਚਦੇ ਵੀ ਆ, ਮੁੜ ਕੇ ਉਹੀ ਜਿੰਦਾਬਾਦ ਮੁਰਦਾਬਾਦ ਜਿਹੜੀ ਦੀ ਹੁੰਦੀ ਆ। ਇਹ ਜਿਹੜਾ ਸਮਾਗਮ ਹੈ ਉਸ ਸਮੇਂ ਦੇ ਉੱਤੇ ਸ਼ੁਰੂ ਹੋ ਰਿਹਾ ਪਾਰਲੀਮੈਂਟ ਦਾ, ਜਦੋਂ ਮੁਲਕ ਜਿਹੜਾ ਜੀ ਉਹ ਬਲ ਰਿਹਾ, ਉਹ ਸੜ ਰਿਹਾ। ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਆ ਉਹ ਲੀਡਰਲੈਸ ਨੇ। ਕੱਲ ਵੀ ਜਿਹੜੀ ਸਮੱਸਿਆ ਆ ਰਹੀ ਸੀ ਸਭ ਤੋਂ ਵੱਡੀ ਇਹੀ ਆ ਰਹੀ ਸੀਗੀ, ਜਦੋਂ ਜਿਹੜੇ ਸਟੂਡੈਂਟ ਸੜਕਾਂ ਦੇ ਉੱਤੇ ਸੀ, ਰਾਜਘਾਟ ਜਾਣਾ ਚਾਹੁੰਦੇ ਸੀਗੇ, ਉਹਨਾਂ ਨੂੰ ਰੋਕਣ ਦੇ ਵਾਸਤੇ ਗੱਲ ਜੇ ਪੁਲਿਸ ਕਰੇ, ਪੁਲਿਸ ਦੇ ਅਧਿਕਾਰੀ ਕਰਨ ਤੇ ਕਿਹਦੇ ਨਾਲ ਕਰਨ, ਕਿਉਂਕਿ ਕੋਈ ਲੀਡਰ ਨਹੀਂ ਉਹਨਾਂ ਦੇ ਵਿੱਚ ਜਿਹੜਾ ਦੀ ਉਹ ਦਿਸ ਰਿਹਾ। ਲੀਡਰਲੈਸ ਲੋਕ ਜਿਹੜੇ ਦੀ ਉਹ ਐਜੀਟੇਸ਼ਨ ਕਰ ਰਹੇ ਆ। ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਸ਼ਸ਼ੋ ਪੰਜ ਦੇ ਵਿੱਚ ਨੇ ਕਿ ਇਸ ਮਸਲੇ ਦੇ ਉੱਤੇ ਕੀ ਕਰਨ, ਕਿਉਂਕਿ ਇੱਦਾਂ ਦੇ ਮਸਲਿਆਂ ਦੇ ਉੱਤੇ ਵਿਰੋਧੀ ਧਿਰਾਂ ਬਣਾਉਂਦੀਆਂ ਨੇ ਇਹੋ ਜਿਹੀ ਗੱਲ ਨੂੰ, ਪਰ ਉਹਨਾਂ ਦੇ ਵੀ ਹੱਥ ਵੱਸ ਕੁਛ ਨਹੀਂ ਹੈਗਾ। ਇਹ ਜਿਹੜੇ ਚਾਹੇ ਉਹ ਸ਼ਾਹੀਨ ਬਾਗ 'ਚ ਬੈਠੇ ਨੇ, ਚਾਹੇ ਉਹ ਬਾਕੀ ਥਾਵਾਂ ਦੇ ਉੱਤੇ ਜਿਹੜੇ ਬੈਠੇ ਨੇ, ਉੱਥੇ ਜਿਹੜੇ ਬੈਠੇ ਹੋਏ ਲੋਕ ਨੇ ਉਹਨਾਂ ਦੀ ਕਿਸੇ ਇੱਕ ਲੀਡਰ ਦੇ ਹੱਥ ਦੇ ਵਿੱਚ ਡੋਰ ਨਹੀਂ ਜਿਹੜੀ ਜੀ ਉਹ ਹੈਗੀ। ਦੂਜਾ, ਮੋਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ 8 ਮਹੀਨੇ ਹੋਏ ਆ, ਪਰ ਆਰਥਿਕ ਤੇ ਮਹਿੰਗਾਈ ਦੇ ਮੋਰਚੇ ਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵਾਸਤੇ ਇਹ ਬਜਟ ਸੈਸ਼ਨ ਤੋਂ ਐਨ ਪਹਿਲਾਂ ਮਾੜੀ ਖਬਰ ਜਿਹੜੀ ਜੀ ਉਹ ਆਈ ਹੈ ਕਿ IANSC ਵੋਟਰ ਬਜਟ ਜਿਹੜਾ ਜੀ ਉਹਦੀਆਂ ਟਰੈਕਰ ਜਿਹੜਾ ਉਹਦੇ ਮੁਤਾਬਕ ਦੋਵਾਂ ਮੋਰਚਿਆਂ ਦੇ ਉੱਤੇ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਲੋਕ ਨਾ ਖੁਸ਼ ਨੇ। ਆਮਦਨ ਜਿੱਥੇ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ, ਉੱਥੇ ਘਰਾਂ ਦੇ ਰੋਜ਼ਮर्रा ਦੇ ਜਿਹੜੇ ਖਰਚੇ ਆ ਉਹ ਛੂਟ ਵੱਟਣ ਲੱਗੇ ਆ। ਆਰਥਿਕ ਸਰਵੇਖਣ ਦੇ ਉੱਤੇ ਕੇਂਦਰੀ ਬਜਟ ਦੀ ਪੂਰਬਲੀ ਜਿਹੜੀ ਸੰਧਿਆ ਸੀ ਉਹਦੇ ਮੌਕੇ ਦੇ ਉੱਤੇ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸਾਲ 2020 ਦੇ ਇਸ ਸਭ ਤੋਂ ਵੱਡੇ ਆਰਥਿਕ ਈਵੈਂਟ ਦੇ ਵਿੱਚ ਪੈਰ ਧਰਨ ਤੋਂ ਪਹਿਲਾਂ ਵਧੇਰੇ ਫਿਕਰਮੰਦ ਹੋਣ ਦੀ ਲੋੜ ਆ। ਇਹ ਆਖਿਆ ਗਿਆ ਇਹਦੇ ਵਿੱਚ ਸੀ ਵੋਟਰ ਦੇ ਵੱਲੋਂ ਕੀਤੇ ਗਏ ਇਸ ਸਰਵੇਖਣ ਦੇ ਮੁਤਾਬਕ 1 ਸਾਲ ਤੇ ਸਾਲ 15 ਤੋਂ ਮਗਰੋਂ ਜਦੋਂ ਤੋਂ ਨਰਿੰਦਰ ਮੋਦੀ ਨੇ ਕੇਂਦਰ ਦੇ ਵਿੱਚ ਸਰਕਾਰ ਦੀ ਕਮਾਨ ਸੰਭਾਲੀ ਆ, ਲਗਭਗ ਹਰ ਮਾਪਦੰਡ ਦੀ ਕਸੌਟੀ ਦੇ ਉੱਤੇ ਜ਼ਿੰਦਗੀ ਵੱਧ ਤੋਂ ਬਦਤਰ ਜਿਹੜੀ ਆ ਜੀ ਉਹ ਹੋ ਗਈ ਆ। ਇਹ ਰਿਪੋਰਟ ਇਹ ਦੱਸਦੀ ਆ। ਔਰ ਦੂਜੇ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਅਰਥਚਾਰੇ ਨੂੰ ਸੰਕਟ ਤੋਂ ਉਭਾਰਨ ਲਈ ਜਿਹੜੇ ਅਰਥ ਸ਼ਾਸਤਰੀ ਨੇ ਉਹਨਾਂ ਦੇ ਨਾਲ ਕੀਤੀਆਂ ਗਈਆਂ ਮੀਟਿੰਗਾਂ ਦੇ ਵਿੱਚੋਂ ਜਿਹੜੀ ਸੀਤਾਰਮਨ ਹੈ ਜਿਹੜੇ ਕਿ ਫਾਈਨੈਂਸ ਮਿਨਿਸਟਰ ਹੈ ਉਹਨੂੰ ਪਾਸੇ ਕਿਉਂ ਰੱਖਿਆ ਗਿਆ। ਇਹ ਵੱਡੇ ਸਵਾਲ ਜਿਹੜੇ ਜੀ ਉਹ ਉੱਠ ਰਹੇ ਆ। ਜਦੋਂ ਪਿਛਲੀ ਸਰਕਾਰ ਸੀਗੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ, ਉਹਦੇ ਵਿੱਚ ਇਹ ਨਹੀਂ ਸੀ ਪਤਾ ਲੱਗਦਾ ਕਿ ਜਿਹੜਾ ਜੀ ਵਿਦੇਸ਼ ਮੰਤਰੀ ਕੌਣ ਹੈ, ਕਦੀ ਵਿਦੇਸ਼ ਮੰਤਰੀ ਨੂੰ ਸਾਹਮਣੇ ਨਹੀਂ ਸੀ ਲਿਆਂਦਾ ਗਿਆ। ਤੇ ਇਹਦੇ ਵਿੱਚ ਜਿਹੜਾ ਜੀ ਇਹ ਨਹੀਂ ਪਤਾ ਲੱਗ ਰਿਹਾ ਕਿ ਫਾਈਨੈਂਸ ਮਿਨਿਸਟਰ ਜਿਹੜਾ ਜੀ ਉਹ ਕੌਣ ਹੈ। ਹਰ ਜਗ੍ਹਾ ਦੇ ਉੱਤੇ ਪ੍ਰਧਾਨ ਮੰਤਰੀ ਹੀ ਜਿਹੜਾ ਜੀ ਉਹ ਬਹਿਣਾ ਚਾਹੁੰਦੇ ਆ, ਸ਼ਾਮਿਲ ਹੋਣਾ ਚਾਹੁੰਦੇ ਆ। ਉਹਨਾਂ ਮੀਟਿੰਗਾਂ ਦੇ ਵਿੱਚ ਸੀਤਾਰਮਨ ਨੂੰ ਲਾਂਭੇ ਕਰਨਾ, ਇਹਦੇ ਉੱਤੇ ਵੀ ਵੱਡੇ ਸਵਾਲ ਜਿਹੜੇ ਜੀ ਉਹ ਉੱਠ ਰਹੇ ਆ। ਇਸ ਸਭ ਕਾਸੇ ਦੇ ਵਿੱਚ, ਸਾਰੀ ਕੰਟਰੋਵਰਸੀ ਦੇ ਵਿੱਚ ਅੱਜ ਜਿਹੜਾ ਜੀ ਉਹ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਔਰ ਇਹਦੇ ਵਿੱਚ ਪੂਰੇ ਤਰੀਕੇ ਨਾਲ ਰੌਲੇ ਰੱਪੇ ਦੀ ਆਸ ਹੈ। ਜੀ ਜੀ ਬਿਲਕੁਲ। ਆਰਥਿਕਤਾ ਨੂੰ ਲੈ ਕੇ CANRC ਸਭ ਨੂੰ ਲੈ ਕੇ ਦੇਖੋ ਕੀ ਕੁਛ ਉੱਥੇ ਹੁੰਦਾ ਆ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ ਹਾਂ ਆਪਾਂ, ਕਹਿੰਦੇ ਲੁਧਿਆਣੇ ਤੋਂ ਬਾਅਦ ਹੁਣ ਫਗਵਾੜੇ ਦੇ ਵਿੱਚ ਦਿਨ ਦਿਹਾੜੇ ਡਾਕਾ। ਬਿਲਕੁਲ ਜੀ, ਇੱਥੇ ਪਹਿਲਾਂ ਜੀ ਘੁਮਾਰ ਮੰਡੀ ਦੇ ਵਿੱਚ ਡਾਕਾ ਪਿਆ। VK ਜਿਊਲਰਸ 2 ਕਰੋੜ ਰੁਪਏ ਦਾ ਸੋਨਾ ਇੱਥੋਂ ਲੁੱਟ ਕੇ ਲੈ ਗਏ ਜੀ। 24 ਘੰਟਿਆਂ ਤੋਂ ਬਾਅਦ ਵੀ ਪੁਲਿਸ ਨੂੰ ਕੋਈ ਇਹਦਾ ਜਿਹੜਾ ਜੀ ਉਹ ਸੂਹ ਨਹੀਂ ਮਿਲੀ। ਪੁਲਿਸ ਦੇ ਕੋਲੇ CCTV ਫੁਟੇਜ ਹੈ ਬਸ, ਜਿਹਦੇ ਆਧਾਰ ਦੇ ਉੱਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ 4 ਲੁਟੇਰੇ ਨੇ, ਪਰ ਬਾਅਦ ਪਤਾ ਲੱਗਾ ਕਿ ਅਸਲ 'ਚ 5 ਲੁਟੇਰੇ ਨੇ। ਇੱਕ ਜਿਹੜਾ ਸੀਗਾ ਜੀ ਉਹ ਬਾਹਰ ਬੈਠਾ ਸੀਗਾ ਗੱਡੀ ਦੇ ਵਿੱਚ ਔਰ ਉਹਨੇ ਗੱਡੀ ਸਟਾਰਟ ਰੱਖੀ, ਜਿਹੜੀ ਉਹਦੇ ਉੱਤੇ ਲਾਇਸੈਂਸ ਪਲੇਟ ਲੱਗੀ ਸੀ ਉਹ ਰਾਜਸਥਾਨ ਦੀ ਲੱਗੀ ਸੀ। ਇਹ ਪਤਾ ਲੱਗਿਆ ਕਿ ਉਹ ਜਾਲੀ ਸੀਗੀ। ਹੁਣ ਪੁਲਿਸ ਜਿਹੜੀ ਆ ਜੀ ਇਹ ਜਿਹੜੀਆਂ ਫੋਰਚੂਨਰ ਗੱਡੀ ਸੀ ਉਹਦੀ ਭਾਲ ਕਰੀ ਜਾਂਦੀ ਹੈ ਕਿ ਕਿੱਥੋਂ ਕਿੱਥੋਂ ਚੋਰੀ ਹੋਈਆਂ ਨੇ ਗੱਡੀਆਂ, ਕੀ ਚੋਰੀ ਹੋਈ ਗੱਡੀ ਜਿਹੜੀ ਜੀ ਉਹ ਵਰਤੀ ਹੈ। ਪੁਲਿਸ ਅਜੇ ਇਹ ਖੰਗਾਲਣ ਦੇ ਵਿੱਚ ਜਿਹੜਾ ਜੀ ਉਹ ਲੱਗੀ ਹੋਈ ਆ। ਤੇ ਦੂਜਾ ਡਾਕਾ ਜਿਹੜਾ ਜੀ ਫਗਵਾੜੇ ਦੇ ਵਿੱਚ ਪਾਂਸ਼ਟਾ ਦੇ ਵਿੱਚ ਜਿਹੜਾ ਉਹ ਪੈ ਗਿਆ ਜੀ।
ਗਹਿਣਿਆਂ ਦੀ ਦੁਕਾਨ ਜਿਹੜੀ ਸੀ ਉਹਦੇ ਮਾਲਕ ਨੂੰ ਜ਼ਖਮੀ ਕਰਕੇ ਸੋਨੇ ਦੇ ਗਹਿਣੇ, ਨਗਦੀ ਤੇ ਹੋਰ ਸਮਾਨ ਜਿਹੜਾ ਦੀ ਇੱਥੋਂ ਡਕੈਤ ਜਿਹੜੇ ਉਹ ਲੈ ਗਏ। ਕਾਲੀਆ ਜੂਲਰ ਹੈ ਇਹਦਾ ਜਿਹੜਾ ਦੁਕਾਨ ਦਾ ਮਾਲਕ ਹੈ, ਉਹਨੇ ਜਿਹੜਾ ਦੀ ਉਹ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਜਿਹੜੇ 4 ਜਾਣੇ ਸੀ ਉਹ ਜਬਰੀ ਅੰਦਰ ਜਿਹੜਾ ਵੀ ਉਹ ਦਾਖਲ ਹੋ ਗਏ ਔਰ ਸੋਨੇ ਦੇ ਗਹਿਣੇ ਵਿਖਾਉਣ ਦੀ ਮੰਗ ਕਰਨ ਲੱਗੇ ਔਰ ਮੁੜ ਕੇ ਧਮਕੀਆਂ ਜਿਹੜੀਆਂ ਸੀ ਉਹ ਦੇ ਕੇ ਹੱਥੋਂ ਪਾਈ ਵੀ ਹੋਏ। ਇਹਨਾਂ ਨੇ ਮੁਕਾਬਲਾ ਜਿਹੜਾ ਸੀਗਾ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਕਾਬਲਾ ਹੋਇਆ ਨਹੀਂ। ਉਸ ਤੋਂ ਬਾਅਦ ਜਿਹੜਾ ਸੀਗਾ ਜੀ ਸੋਨਾ, ਚਾਂਦੀ, ਕੈਸ਼ 4 ਲੱਖ ਰੁਪਈਆ, ਬਾਕੀ CCTV ਕੈਮਰੇ, DVR ਜਿਹੜਾ ਉਹਦਾ ਜੀ ਉਹ ਸਾਰਾ ਲੈ ਕੇ ਜਿਹੜਾ ਜੀ ਉਹ ਫਰਾਰ ਹੋ ਗਏ। ਅਜੇ ਤੱਕ ਇਹਨਾਂ ਦਾ ਵੀ ਕੋਈ ਪਤਾ ਨਹੀਂ ਜਿਹੜਾ ਜੀ ਉਹ ਲੱਗ ਰਿਹਾ ਕਿਉਂਕਿ DVR ਵੀ ਨਾਲ ਲੱਗ ਗਿਆ। CCTV ਕੈਮਰਿਆਂ ਦੀ ਫੁਟੇਜ ਜਿਹੜੀ ਦੂਜਿਆਂ ਦੀ ਆ ਉਹਨੂੰ ਚੈੱਕ ਕੀਤਾ ਜਿਹੜਾ ਜੀ ਉਹ ਜਾ ਰਿਹਾ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦੀ ਗੱਲ ਬੜੀ ਵਾਰੀ ਜਿਹੜੀ ਜੀ ਉਹ ਚੱਲਦੀ ਆ। ਸਵਾਲ ਇਹ ਆ ਕਿ ਜਿਹੜੇ ਸਰਕਾਰ ਚਲਾਉਣ ਵਾਲੇ ਆ, ਮੁੱਖ ਮੰਤਰੀ ਆ ਜਿਹੜੇ, ਉਹਨਾਂ ਦੀ ਕੋਈ ਪਕੜ ਜਿਹੜੀ ਜੀ ਉਹ ਪ੍ਰਸ਼ਾਸਨ ਦੇ ਉੱਤੇ ਨਜ਼ਰ ਨਹੀਂ ਆ ਰਹੀ ਕਿਸੇ ਵੀ ਪੁਆਇੰਟ ਆਫ ਵਿਊ ਤੋਂ। ਕੋਈ ਸਮਾਂ ਹੁੰਦਾ ਸੀਗਾ ਜਿਹੜੇ SSP ਸੀਗੇ ਉਹਨਾਂ ਦੀ ਮਹੀਨਾਵਾਰ ਮੀਟਿੰਗ ਹੁੰਦੀ ਸੀਗੀ ਤੇ ਹਰ ਮਹੀਨੇ ਉਹਨਾਂ ਨੂੰ ਦੱਸਣਾ ਪੈਂਦਾ ਸੀਗਾ ਆ ਕੇ ਕਿ ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਕਿਹੜੇ ਕ੍ਰਾਈਮ ਜਿਹੜੇ ਵਧੇ ਆ, ਕਿੰਨੇ % ਵਧੇ ਆ, ਕਿੰਨੇ % ਘਟੇ ਆ। ਜਿਹੜੀ ਪਿਛਲੀ ਅਕਾਲੀ BJP ਸਰਕਾਰ ਸੀ ਉਹਨਾਂ ਨੇ ਇਹ SSPs ਦੀ ਮੀਟਿੰਗ ਬੰਦ ਕਰ ਦਿੱਤੀ ਤੇ ਨਵੀਂ ਨੇ ਆ ਕੇ ਮੁੜ ਕੇ ਖੋਲੀ ਹੋਈ ਨਹੀਂ। ਉਹ 3 ਸਾਲ ਮੌਜੂਦਾ ਸਰਕਾਰ ਨੂੰ ਜਿਹੜਾ ਜੀ ਉਹ ਬੀਤ ਚੱਲੇ ਆ। ਪੰਜਾਬ ਦੇ ਵਿੱਚ ਹਾਲਾਤ ਜਿਹੜੇ ਜੀ ਅਜਿਹੇ ਬਣ ਗਏ ਹੋਏ ਆ ਕਿ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਦਿਨ ਖੜੇ ਤੁਹਾਨੂੰ ਵਾਪਸ ਆਉਣਾ ਪੈਂਦਾ। ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦੇ ਉੱਤੇ ਲੁੱਟਾਂ ਖੋਹਾਂ ਜਿਹੜੀਆਂ ਦੀ ਉਹ ਬਹੁਤ ਵੱਧ ਗਈਆਂ ਨੇ। ਉਹ ਤਾਂ ਕਿਸੇ ਜਿਹੜਾ ਜੀ ਉਹ ਲੇਖੇ ਜੋਖੇ 'ਚ ਹੀ ਨਹੀਂ ਆਉਂਦੀਆਂ। ਉਹਨਾਂ ਦੀ ਤਾਂ ਬਹੁਤੀ ਰਿਪੋਰਟ ਵੀ ਜਿਹੜੀ ਜੀ ਉਹ ਨਹੀਂ ਹੁੰਦੀ। ਹੁਣ ਇਹ ਸੁਨਿਆਰਿਆਂ ਨੂੰ ਨਿਸ਼ਾਨਾ ਬਣਾ ਕੇ ਜਿਹੜੇ ਡਕੈਤੀਆਂ ਸ਼ੁਰੂ ਹੋਈਆਂ ਨੇ ਇਹਦਾ ਕੋਈ ਸੁਰਾਗ ਜਿਹੜਾ ਦੀ ਉਹ ਪੁਲਿਸ ਦੇ ਹੱਥ ਨਹੀਂ ਅਜੇ ਤੱਕ ਜਿਹੜਾ ਲੱਗ ਰਿਹਾ। ਬੜੇ ਪ੍ਰੋਫੈਸ਼ਨਲ ਵੇ ਦੇ ਨਾਲ ਇਹਨਾਂ ਡਕੈਤੀਆਂ ਨੂੰ ਅੰਜਾਮ ਜਿਹੜਾ ਉਹ ਦੇ ਰਹੇ ਆ। ਬਹੁਤੇ ਇਹਨਾਂ ਦੇ ਵਿੱਚੋਂ ਪੜ੍ਹੇ ਲਿਖੇ ਨੇ, ਭਾਵ ਕਿ ਬੇਰੁਜ਼ਗਾਰੀ ਤੇ ਨਸ਼ਾ ਉਹਦੇ ਜਿਹੜੇ ਇੰਪੈਕਟ ਨੇ ਨਾ ਜੀ ਉਹ ਹੁਣ ਇਹਨਾਂ ਡਾਕਿਆਂ ਦੇ ਰੂਪ ਦੇ ਵਿੱਚ ਦਿਸਣ ਲੱਗੇ ਹੈ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਮੌੜ ਬੰਬ ਧਮਾਕੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਰਿਪੋਰਟ ਤਾਂ ਕਹਿੰਦੇ ਦਿੱਤੀ ਆ ਪਰ ਪੁਲਿਸ ਦੇ ਹੱਥ ਖਾਲੀ। ਪਰ ਇੰਨਾ ਆ ਕਿ ਵੀ ਹੱਥ ਖਾਲੀ ਹੀ ਆ ਕਿਉਂਕਿ 3 ਸਾਲ ਹੋ ਗਏ ਆ ਲੈ ਦੇ ਕੇ ਕਹਾਣੀ ਜਿਹੜੀ ਉੱਥੇ ਕੀ ਆ ਕੇ ਫੇਰ ਖੜ ਜਾਂਦੀ ਹੈ। ਪੁਲਿਸ ਜਿਹੜੀ ਆ ਉਹ ਸਰਸੇ ਡੇਰੇ ਦੇ ਅੰਦਰ ਨਹੀਂ ਜਾ ਸਕਦੀ ਜੀ, ਨਾ ਉਹ ਜਾ ਰਹੀ ਆ। ਬਾਰ-ਬਾਰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਸ਼ਾਮਲ ਹੋਣ ਦੇ ਵਾਸਤੇ ਡੇਰੇ ਦੇ ਪ੍ਰਬੰਧਕਾਂ ਨੂੰ ਵੀ ਕਿਹਾ ਗਿਆ। ਉਹ ਟਾਲ ਮਟੋਲ ਜਿਸ ਕਿਸਮ ਦੀ ਜਿਹੜੀ ਜੀ ਕਰ ਰਹੇ ਆ, ਮਤਲਬ ਕਿ ਉਹਨਾਂ ਦੇ ਉੱਤੇ ਪੁਲਿਸ ਦਾ ਕੋਈ ਅਸਰ ਹੀ ਨਹੀਂਗਾ। 31 ਜਨਵਰੀ 2016 ਨੂੰ ਮੌੜ ਦੇ ਵਿੱਚ ਕੁੱਕਰ ਬੰਬ ਧਮਾਕਾ ਜਿਹੜਾ ਜੀ ਉਹ ਹੋਇਆ ਸੀਗਾ ਔਰ ਇਹਦੇ ਜਿਹੜਾ ਇਹ ਧਮਾਕਾ ਸੀਗਾ ਇਹਨੇ ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਜੀ ਉਹ ਬਿਲਕੁਲ ਬਦਲ ਕੇ ਰੱਖ ਦਿੱਤਾ ਸੀਗਾ ਜੀ। 31 ਜਨਵਰੀ 17 ਨੂੰ ਮਾਫ ਕਰਨਾ ਔਰ 3 ਸਾਲ ਦਾ ਸਮਾਂ ਜਿਹੜਾ ਜੀ ਇਸ ਧਮਾਕੇ ਨੂੰ ਬੀਤ ਗਿਆ ਹੋਇਆ। ਜਿਹੜੀ ਪੁਲਿਸ ਹੈ ਜੀ ਉਹ ਚਲਾਨ ਪੇਸ਼ ਕਰਨ ਤੱਕ ਸੀਮਿਤ ਹੈ ਜਦੋਂ ਕਿ ਇਹ ਧਮਾਕੇ ਦੇ ਵਿੱਚ ਸ਼ਾਮਲ ਜਿਹੜੇ ਅਹਿਮ ਨਾਮ ਨੇ ਉਹਨਾਂ ਤੱਕ ਪੁਲਿਸ ਨਹੀਂ ਜਿਹੜਾ ਜੀ ਉਹ ਪਹੁੰਚਦੀ। ਇਹ 'ਚ ਗੁਰਤੇਜ ਸਿੰਘ ਕਾਲਾ ਹੈ ਜਿਹੜਾ ਕਿ ਅਲੀ ਕੇ ਥਾਣਾ ਦੱਬਵੜੀ ਹਰਿਆਣਾ ਦਾ ਰਹਿਣ ਵਾਲਾ, ਅਮਰੀਕ ਸਿੰਘ ਜਿਹੜਾ ਕਿ ਪਿੰਡ ਬਾਦਲਗੜ੍ਹ ਡਿਸਟ੍ਰਿਕਟ ਸੰਗਰੂਰ ਦਾ, ਤੇ ਅਵਤਾਰ ਸਿੰਘ ਪਿੰਡ ਭੈਂਸੀ ਮਾਜਰਾ ਡਿਸਟ੍ਰਿਕਟ ਕੁਰਕਸ਼ੇਤਰ ਦਾ ਜਿਹੜਾ ਜੀ ਉਹਦਾ ਪਤਾ ਨਹੀਂ ਲੱਗ ਰਿਹਾ। ਇਹ ਕਿਹਾ ਜਾ ਰਿਹਾ ਕਿ ਇਹ ਡੇਰੇ ਦੇ ਅੰਦਰ ਨੇ ਤਿੰਨੇ ਦੇ ਤਿੰਨੇ। ਔਰ ਜਿਹੜਾ ਇਹਦੇ ਵਿੱਚ ਗੁਰਤੇਜ ਸਿੰਘ ਕਾਲਾ ਹੈ ਉਹ ਮੇਨ ਇਹਦਾ ਜਿਹੜਾ ਜੀ ਉਹ ਕਰਤਾ ਧਰਤਾ ਇੱਕ ਕਿਸਮ ਦੇ ਨਾਲ, ਕਿਉਂਕਿ ਉਹਨੇ ਹੀ ਕਾਰ ਲਿਆਂਦੀ ਆ। ਉਹ ਕਾਰਾਂ ਜਿਹੜੀਆਂ ਸੀਗੀਆਂ ਸੌਦੇ ਵਾਲੇ ਦਾ ਜਿਹੜਾ ਜੀ ਉਹ ਮੋਡੀਫਾਈ ਕਰਦਾ ਸੀਗਾ, ਜਿਹੋ ਜਿਹੀਆਂ ਕਾਰਾਂ ਦੇ ਉੱਤੇ ਉਹ ਜਿਹੜਾ ਡਰਾਮੇਬਾਜ਼ੀ ਕਰਦਾ ਹੁੰਦਾ ਸੀ ਉਹਨਾਂ ਨੂੰ। ਉੱਥੇ ਹੀ ਇਹ ਕਾਰ ਜਿਹੜੀ ਹੈ ਜੀ ਇਹਦਾ ਰੰਗ ਬਦਲਿਆ ਗਿਆ ਲਿਆ ਕੇ ਫਿਰ ਇਹ ਮੌੜ ਜਿਹੜੀ ਜੀ ਲਿਆ ਕੇ ਖੜੀ ਕੀਤੀ ਗਈ ਆ। ਹੁਣ ਪੁਲਿਸ ਇਹ ਤਾਂ ਦੱਸਦੀ ਨਹੀਂ ਗਈ ਕਿ ਉਹ ਡੇਰੇ ਦੇ ਅੰਦਰ ਨਹੀਂ ਜਿਹੜਾ ਜੀ ਉਹ ਜਾ ਸਕਦੀ, ਕਿਉਂਕਿ ਡੇਰੇ ਦੇ ਅੰਦਰ ਜਾਣਾ ਉਹਦੀ ਜ਼ਰੂਰਤ ਹੀ ਨਹੀਂ ਗਈ ਹੈਗੀ ਜੀ, ਅੰਦਰੋਂ ਜਾ ਕੇ ਜਿਹੜਾ ਜੀ ਉਹ ਫੜਿਆ ਜਾ ਸਕੇ। ਹੁਣ ਹਾਈ ਕੋਰਟ ਦੇ ਵਿੱਚ ਜਿਹੜੀ ਜੀ ਉਹ ਰਿਪੋਰਟ ਦਾਖਲ ਇਹਨਾਂ ਨੇ ਕੀਤੀ ਹੈ। ਰਿਪੋਰਟ ਦੇ ਵਿੱਚ ਇਹ ਆਖਿਆ ਗਿਆ ਕਿ ਅਸੀਂ ਛੇਤੀ ਇਹਨਾਂ ਜਿਹੜੇ ਹੈਗੇ ਨੇ ਗੁਨਾਹਗਾਰ ਉਹਨਾਂ ਨੂੰ ਫੜ ਲਵਾਂਗੇ, ਉਹਨਾਂ ਨੂੰ ਅਰੈਸਟ ਕਰ ਲਾਂਗੇ। ਕਦੋਂ ਇਹ ਨਹੀਂ ਜਿਹੜਾ ਜੀ ਕੁਛ ਵੀ ਪਤਾ। ਅਸਲ ਦੇ ਵਿੱਚ
ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਆ ਉਹਦੇ ਵਿੱਚ ਇੱਕ ਪਟੀਸ਼ਨ ਲਾਈ ਗਈ ਸੀਗੀ ਕਿ ਇਹ ਛੇਤੀ ਜਿਹੜਾ ਜੀ ਉਹ ਹੋਣਾ ਚਾਹੀਦਾ। ਪਹਿਲਾਂ ਇੱਕ ਰਣਵੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ SIT ਜਿਹੜੀ ਬਣੀ ਸੀ, ਉਹਨੇ ਵੀ ਇੰਨਾ ਕੁਝ ਉਹਨੇ ਵੀ ਲੱਭ ਲਿਆ ਸੀਗਾ। ਔਰ ਲੱਭਦਿਆਂ ਲਭਾਉਂਦਿਆਂ ਜਿਹੜੀ ਕਹਾਣੀ ਸੀ ਉਹ ਸਰਸਾ ਡੇਰੇ ਦੇ ਬੂਹੇ ਮੂਹਰੇ ਜਾ ਕੇ ਜਿਹੜੀ ਆ ਜੀ ਉਹ ਬੰਦ ਹੋ ਜਾਂਦੀ ਹੈ, ਕਿਉਂਕਿ ਗੁਰਤੇਜ ਸਿੰਘ ਕਾਲਾ ਦਾ ਪਿੱਛਾ ਕੀਤਾ ਸੀ ਉਦੋਂ SIT ਦੇ ਮੈਂਬਰਾਂ ਨੇ। ਜਿਵੇਂ ਜਿਵੇਂ ਉਹਦਾ ਫੋਨ ਜਿਹੜਾ ਜੀ ਉਹ ਖੁੱਲਦਾ ਸੀ ਫਿਰ ਬੰਦ ਹੁੰਦਾ ਸੀ, ਉਵੇਂ ਉਵੇਂ ਜਿਹੜਾ ਜੀ ਉਹਦਾ ਪਿੱਛਾ ਹੁੰਦਾ ਰਿਹਾ। ਫਿਰ ਉਹ ਆ ਕੇ ਸਰਸਾ ਡੇਰੇ ਦੇ ਜਿਹੜਾ ਜੀ ਬਾਹਰ ਆ ਕੇ ਫੋਨ ਬੰਦ ਹੁੰਦਾ ਤੇ ਫਿਰ ਉਹ ਗੁਰਤੇਜ ਕਾਲਾ ਜਿਹੜਾ ਜੀ ਉਹ ਕਦੀ ਨਹੀਂ ਲੱਭਿਆ। ਉਹ ਡੇਰੇ ਦੇ ਅੰਦਰ ਜਿਹੜਾ ਜੀ ਉਹ ਦੱਸਿਆ ਜਾਂਦਾ, ਤਿੰਨੇ ਜਾਣੇ ਡੇਰੇ ਦੇ ਅੰਦਰ ਨੇ। ਔਰ ਡੇਰੇ ਦਾ ਸਿੱਧਮ ਸਿੱਧਾ ਹੱਥ ਇਸ ਮੌੜ ਬੰਬ ਧਮਾਕੇ ਦੇ ਵਿੱਚ ਸੀਗਾ, ਕਿਉਂਕਿ ਮੌੜ ਮੰਡੀ ਤੋਂ ਚੋਣ ਜਿਹੜਾ ਜੀ ਲੜ ਰਿਹਾ ਸੀ ਹਰਮਿੰਦਰ ਜੱਸੀ ਤੇ ਜਿਹੜਾ ਸਰਸੇ ਵਾਲਾ ਜੀ ਉਹ ਆਪਸ ਦੇ ਵਿੱਚ ਕੁੜਮ ਨੇ। ਔਰ ਉਹਨਾਂ ਦਿਨਾਂ ਦੇ ਦੌਰਾਨ ਜੋ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਖਾਸ ਤੌਰ ਦੇ ਉੱਤੇ ਇੱਕ ਨਵੀਂ ਪਾਰਟੀ ਜਿਹੜੀ ਸੀ ਉਹ ਉਸਲ ਵੱਟੇ ਲੈ ਰਹੀ ਸੀ ਸੱਤਾ ਦੇ ਉੱਤੇ ਕਾਬਜ਼ ਹੋਣ ਲਈ। ਪਰ ਇਸ ਬੰਬ ਧਮਾਕੇ ਨੇ ਸਾਰਾ ਕੁਝ ਜਿਹੜਾ ਜੀ ਉਹ ਬਦਲ ਕੇ ਰੱਖਤਾ ਸੀ, ਸਿਆਸੀ ਸੀਨ ਹੀ ਬਦਲ ਕੇ ਰੱਖਤਾ ਸੀ। ਇਹਦੇ ਨਾਲ ਇੱਕ ਫਿਰਕਾ ਜਿਹੜਾ ਜੀ, ਇੱਕ ਭਾਈਚਾਰਾ ਜਿਹੜਾ ਉਹਦੇ ਮਨਾਂ ਦੇ ਅੰਦਰ ਜਿਹੜੀ ਦਹਿਸ਼ਤ ਪਾਉਣੀ ਸੀ ਉਹ ਪੈ ਗਈ ਸੀ ਤੇ ਉਹਨੇ ਫਿਰ ਵੋਟਾਂ ਦਾ ਰੁਖ ਬਦਲਿਆ ਜੀ। ਜੀ ਜੀ। ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਵੱਲੋਂ ਸੰਗਰੂਰ ਦੇ ਵਿੱਚ ਰੈਲੀ ਉਸ ਨੂੰ ਕਹਿੰਦੇ ਵੀ ਆਪਣੀ ਹੋਂਦ ਬਚਾਉਣ ਦੇ ਬਰਾਬਰ ਮੰਨਿਆ ਜਾ ਰਿਹਾ। ਕਰਨ ਨੂੰ ਇਸ ਵੇਲੇ ਜੋ ਬਾਦਲ ਅਕਾਲੀ ਦਲ ਦਾ ਹਸ਼ਰ ਜਿਹੜਾ ਦੀ ਹੋਇਆ ਪਿਆ, ਹਾਲ ਹੋਇਆ ਪਿਆ, ਜੋ ਤੋਏ ਉਹਦੀ ਚਫੇਰੇ ਜਿਹੜੀ ਜੀ ਉਹ ਹੋ ਰਹੀ ਆ, ਉਹ ਮੁੜ ਕੇ ਪੈਰਾਂ ਸਿਰ ਹੋ ਸਕੂਗਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੀ ਆ। ਅਜੇ ਫਰੀਦਕੋਟ ਦੇ ਵਿੱਚ ਇੱਕ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਜਿਹੜੀ ਬਾਡੀ ਲੈਂਗੁਏਜ ਆ ਜੀ ਉਹ ਦੱਸਦੀ ਆ ਕਿ ਇਸ ਵੇਲੇ ਉਹਦੇ ਹਾਲਾਤ ਜਿਹੜੇ ਜੀ ਇਹੋ ਜਿਹੇ ਬਣੇ ਹੋਏ ਆ ਕਿ ਆਪੇ ਫੱਟੜੀਏ ਤੈਨੂੰ ਕੌਣ ਛਡਾਵੇ। ਉਹਨੇ ਐਸਾ ਜਿਹੜਾ ਜੀ ਜਾਲ ਬੁਣਿਆ ਜਿਹਦੇ ਵਿੱਚ ਉਹ ਆਪ ਹੀ ਹੁਣ ਫਸ ਗਿਆ। ਔਰ ਖਾਸ ਤੌਰ ਦੇ ਉੱਤੇ ਭਾਜਪਾ ਦੇ ਮੂਹਰੇ ਜਿਹੜਾ ਜੀ ਉਹ ਗੋਡੇ ਟੇਕਣ ਤੋਂ ਬਾਅਦ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਲਗਾਤਾਰ ਤਾਬੜ ਤੋੜ ਹਮਲੇ ਜਿਹੜਾ ਜੀ ਉਹ ਕਰ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਬਾਦਲ ਦਲ ਹੈ ਉਹਨੇ ਇੱਕ ਨੋਟਿਸ ਜਿਹੜਾ ਜਾਰੀ ਕਰਨਾ ਸੀ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ, ਅਜੇ ਤੱਕ ਉਹ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਹ ਡਰ ਹੈ ਕਿ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਤੇ ਉਹਦੇ ਨਾਲ ਖਲਾਰਾ ਜਿਹੜਾ ਉਹ ਜ਼ਿਆਦਾ ਪੈ ਜਾਣਾ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਦੀ ਉਹ ਭਪੀਖਣ ਨੇ ਤਾਂ ਉਹਨਾਂ ਨੂੰ ਭੇਤ ਤਾਂ ਅੰਦਰਲੇ ਸਾਰੇ ਹੈਗੇ ਨੇ। ਜਿਸ ਤਰੀਕੇ ਦੇ ਨਾਲ ਉਹ ਉਹਦੇ ਉੱਤੇ ਜਿਹੜੇ ਦੀ ਵਾਰ ਕਰ ਰਹੇ ਆ ਹੌਲੀ ਹੌਲੀ, ਉਹ ਵੱਡਾ ਖੋਰਾ ਅਕਾਲੀ ਦਲ ਨੂੰ ਲਾ ਰਹੇ ਆ। ਇਹ ਗਲਤ ਨੀਤੀਆਂ ਸੀ। ਜੇ ਨੋਟਿਸ ਨਹੀਂ ਜਾਰੀ ਕੀਤਾ ਤੇ ਸੰਗਰੂਰ ਦੇ ਵਿੱਚ ਜਿਹੜੀ ਜੀ ਉਹ ਰੈਲੀ ਨਹੀਂ ਸੀ ਰੱਖਣੀ ਚਾਹੀਦੀ ਅਕਾਲੀ ਦਲ ਨੂੰ, ਪਰ ਉਹ ਜਿਹੜੇ ਚੁੱਕਣ ਵਾਲੇ ਆ ਵੀ ਉਹਨਾਂ ਦੇ ਘਰੇ ਜਾ ਕੇ ਜਿਹੜੀ ਜੀ ਉਹ ਰੈਲੀ ਕਰੀਏ। ਹੁਣ ਉਹ ਰੈਲੀ ਤਾਂ ਰੱਖ ਲਈ, 2 ਤਰੀਕ ਨੂੰ ਰੈਲੀ ਆ। ਜਿਹੜੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਉਹਨੇ ਜਿਹੜੀਆਂ ਨੁੱਕੜ ਮੀਟਿੰਗਾਂ ਨੇ ਸੰਗਰੂਰ ਤੇ ਬਰਨਾਲਾ ਦੇ ਵਿੱਚ ਕਰਕੇ ਤਕਰੀਬਨ ਇੱਥੋਂ ਸਫਾਇਆ ਕਰ ਦਿੱਤਾ ਅਕਾਲੀ ਦਲ ਬਾਦਲ ਦਾ, ਇਹਨਾਂ 2 ਜ਼ਿਲ੍ਹਿਆਂ ਦੇ ਵਿੱਚੋਂ। ਤਾਂ ਕੁਝ ਜਿਹੜੇ ਆਗੂ ਜਿਨ੍ਹਾਂ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀਗਾ ਉਹਨਾਂ ਨੂੰ ਨਾਲ ਲੈ ਕੇ ਅਕਾਲੀ ਦਲ ਬਾਦਲ ਜਿਹੜਾ ਦੀ ਉਹ ਤੁਰਨ ਦੇ ਯਤਨਾਂ ਦੇ ਵਿੱਚ ਹੈ। ਪਰ ਉਹ ਕੀ ਸੰਗਰੂਰ ਤੇ ਬਰਨਾਲਾ ਦੇ ਵਿੱਚੋਂ ਇਕੱਠ ਕਰ ਸਕੂਗਾ, ਇਹ ਬਹੁਤ ਵੱਡਾ ਸਵਾਲ ਹੈ। ਹੁਣ ਅਕਾਲੀ ਦਲ ਦੀ ਜਿਹੜੀ ਕੋਸ਼ਿਸ਼ ਆ ਉਹ ਇਹ ਆ ਕਿ ਬਾਕੀ ਪੰਜਾਬ ਦੇ ਵਿੱਚੋਂ ਬੱਸਾਂ ਗੱਡੀਆਂ ਜਿਹੜੀਆਂ ਦੀ ਉਹ ਭਰ ਕੇ ਲਿਆ ਕੇ ਇੱਥੇ ਸੰਗਰੂਰ ਦੇ ਵਿੱਚ ਢੋ ਕੇ ਇਹ ਦੱਸਿਆ ਜਾਵੇ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਜਾਣ ਦਾ ਕੋਈ ਫਰਕ ਜਿਹੜਾ ਜੀ ਉਹ ਅਕਾਲੀ ਦਲ ਨੂੰ ਨਹੀਂ ਪਿਆ, ਜਦੋਂ ਕਿ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਆ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਜਾਣ ਦੇ ਨਾਲ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੀ ਜਿਹੜੀ ਧਰਾਤਲ ਹੈ ਜੀ ਉਹ ਤਕਰੀਬਨ ਹਿੱਲ ਗਈ ਹੋਈ ਆ। ਔਰ ਜੋ ਕੁਝ ਦਿੱਲੀ ਦੇ ਵਿੱਚ ਵਾਪਰਿਆ, ਬੀਜੇਪੀ ਨੇ ਜਿਵੇਂ ਘਰੇ ਤੋਰਿਆ ਇਹਨਾਂ ਨੂੰ ਬਿਨਾਂ ਕੋਈ ਟਿਕਟ ਦਿੱਤੇ ਤੋਂ, ਫਿਰ ਸੱਦਿਆ ਨਹੀਂ, ਆਪੇ ਜਾ ਕੇ ਧੱਕੇ ਦੇ ਨਾਲ ਜਿਹੜਾ ਜੀ ਉੱਥੇ ਉਹਨਾਂ ਨੂੰ ਹਮਾਇਤ ਜਿਹੜੀ ਹੈ ਜੀ ਉਹ ਦੇ ਆਏ ਆ। ਇਸ ਸਭ ਕਾਸੇ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਉਠਾਏ ਜਾ ਰਹੇ ਜਿਹੜੇ ਕੁਐਸਚਨ ਨੇ ਉਹਨਾਂ ਨੂੰ ਸਹੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਠਹਿਰਾਇਆ। ਤੋ ਵੇਖਣਾ ਇਹ ਹੋਊਗਾ ਜੀ 2 ਤਰੀਕ ਨੂੰ ਜਿਹੜਾ ਬਾਦਲ ਅਕਾਲੀ ਦਲ ਹੈ ਉਹ ਕਿੰਨਾ ਕੁ ਕੱਟ ਕਰ ਸਕਦਾ। ਕੱਟ ਤਾਂ ਦੇਖੋ ਪੰਜਾਬ ਦੇ ਵਿੱਚੋਂ ਸਾਰੇ ਜਗ੍ਹਾ ਤੋਂ ਜਿਹੜਾ ਉਹ ਕਰੂਗਾ, ਪਰ ਇਹਦੇ ਵਿੱਚ ਸੰਗਰੂਰ ਤੇ ਬਰਨਾਲਾ ਦੇ ਕਿੰਨੇ ਕੁ ਲੋਕ ਹੋਣਗੇ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਧਰ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ ਉਹ ਲਗਾਤਾਰ ਦਿਨ ਦੇ ਵਿੱਚ ਕਈ ਨੁੱਕੜ ਰੈਲੀਆਂ ਜਿਹੜੀਆਂ ਜੀ ਉਹ ਪਿੰਡਾਂ ਦੀਆਂ ਕਰ ਰਹੇ ਨੇ ਤਾਂ ਕਿ ਇੱਥੋਂ ਕੋਈ ਉਹਨਾਂ ਦੇ ਇਕੱਠ ਦੇ ਵਿੱਚ ਜਿਹੜਾ ਜੀ ਉਹ ਨਾ ਜਾਵੇ। ਜੀ ਜੀ।
ਅਗਲੀ ਪੰਨੂ ਜੀ ਗੱਲ ਕਰਦੇ ਕਹਿੰਦੇ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਸਰਕਾਰ ਦੇ ਉੱਤੇ ਤਿੱਖੇ ਹਮਲੇ। ਦੇਖੋ ਇਸ ਵੇਲੇ ਜਿਹੜੀ ਵਿਰੋਧੀ ਧਿਰਾਂ ਨੇ ਜੀ, ਉਹਨਾਂ ਦੀ ਵੀ ਅਜੀਬੋ ਗਰੀਬ ਜੀ ਸਥਿਤੀ ਬਣੀ ਹੋਈ ਆ। ਉਹ ਇਸ ਤਰੀਕੇ ਨਾਲ ਬਣੀ ਹੋਈ ਆ ਕਿ ਜਿਹੜੀ ਜਿੰਨੀਆਂ ਇਹ ਐਜੀਟੇਸ਼ਨ ਜਿਹੜੀਆਂ ਹੋ ਰਹੀਆਂ ਨੇ ਮੁਲਕ ਭਰ ਦੇ ਵਿੱਚ, ਉਹਨਾਂ ਐਜੀਟੇਸ਼ਨ ਦੇ ਵਿੱਚ ਬਹੁਤੀ ਜਗ੍ਹਾ ਦੇ ਉੱਤੇ ਯੂਥ ਆ ਉਹਦੇ 'ਚ, ਉਹ ਉਹਨਾਂ ਨੂੰ ਹੁਣੇ ਜਾ ਕੇ ਵਰਗੜਾ ਕੇ ਤਾਂ ਜਿਹੜਾ ਜੀ ਨਾਲ ਤੋੜ ਨਹੀਂ ਸਕਦੇ। ਉਹ ਪੜ੍ਹੇ ਲਿਖੇ ਨੇ, ਉਹ ਆਪਣੇ ਤੌਰ ਦੇ ਉੱਤੇ ਜਿਹੜੀ ਜੀ ਐਜੀਟੇਸ਼ਨ ਕਰ ਰਹੇ ਆ, ਇਹ ਉਹਨਾਂ ਦਾ ਵਿਰੋਧ ਵੀ ਨਹੀਂ ਕਰ ਸਕਦੇ ਕਿਉਂਕਿ ਮੁੱਦਾ ਹੈ ਨੀਗਾ ਕੋਈ। ਔਰ ਵਿਰੋਧੀ ਧਿਰਾਂ ਜਿਸ ਤਰੀਕੇ ਨਾਲ ਖਤਮ ਕੀਤੀਆਂ ਨੇ ਬੀਜੇਪੀ ਨੇ, ਉਹ ਵੀ ਕਿਤੇ ਨਾ ਕਿਤੇ ਜਾ ਦੇਖਣ ਨੂੰ ਮਿਲ ਰਿਹਾ। ਨਹੀਂ ਤਾਂ ਅਦਰਵਾਈਜ਼ ਜੇ ਕਿਤੇ ਵਿਰੋਧੀ ਧਿਰ ਇਸ ਵੇਲੇ ਜਿਹੜਾ ਉਹ ਤਕੜੀ ਹੁੰਦੀ ਤੇ ਜਿੰਨੀਆਂ ਐਜੀਟੇਸ਼ਨ ਜਿਹੜੀਆਂ ਦੀ ਉਹ ਹੋ ਰਹੀਆਂ ਨੇ, ਸਰਕਾਰ ਦੀਆਂ ਜੜ੍ਹਾਂ ਜਿਹੜੀਆਂ ਦੀ ਉਹ ਹਿਲਾ ਦਿੰਦੀ ਵਿਰੋਧੀ ਧਿਰ ਜਿਹੜੀ। ਪਰ ਵਿਰੋਧੀ ਧਿਰ ਦੇ ਵੀ ਪਿੜ ਪੱਲੇ ਬਹੁਤਾ ਕੁਝ ਜਿਹੜਾ ਦੀ ਉਹ ਹੈ ਨਹੀਂਗਾ। ਪਰ ਇੰਨਾ ਹੈ ਕਿ ਰਾਹੁਲ ਗਾਂਧੀ ਹੋਰੀ ਵੀ ਕਿਤੇ ਕਿਤੇ ਜਿਹੜਾ ਦੀ ਉਹ ਹਮਲੇ ਕਰ ਰਹੇ ਨੇ। ਕੱਲ੍ਹ ਵਾਇਨਾਡ ਦੇ ਵਿੱਚ ਜਿਹੜਾ ਸੀਗਾ ਸੰਵਿਧਾਨ ਬਚਾਓ ਮਾਰਚ ਉਹਨਾਂ ਨੇ ਕੱਢਿਆ ਔਰ ਉੱਥੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਤਿੱਖਾ ਹਮਲਾ ਬੋਲਿਆ। ਇਹ ਆਖਿਆ ਕਿ ਮੋਦੀ ਨੱਥੂ ਰਾਮ ਗੋਡਸੇ ਦੀ ਵਿਚਾਰਧਾਰਾ ਦੇ ਵਿੱਚ ਯਕੀਨ ਰੱਖਦਾ ਹੈ। ਇਹ ਵੀ ਗੱਲ ਜਿਹੜੀ ਦੀ ਕਹੀ ਕਿ ਮੋਦੀ ਨੇ ਭਾਰਤੀਆਂ ਨੂੰ ਪਾਬੰਦ ਕਰ ਦਿੱਤਾ ਹੈ ਕਿ ਉਹ ਸਿੱਧ ਕਰਨ ਕਿ ਉਹ ਦੇਸ਼ ਦੇ ਨਾਗਰਿਕ ਨੇ। ਇਹ ਵੀ ਕਿ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਦਾ ਹਵਾਲਾ ਦਿੰਦਿਆਂ ਉਹਨੇ ਇਹ ਗੱਲ ਜਿਹੜੀ ਵੀ ਕਹੀ ਕਿ ਮੋਦੀ ਵੀ ਗੋਡਸੇ ਦੀ ਵਿਚਾਰਧਾਰਾ ਵਾਲਾ। ਅੱਜ ਇੱਕ ਨਾ ਸਮਝ ਬੰਦਾ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਚੁਣੌਤੀ ਦੇਣ ਦੀ ਹਮਾਕਤ ਜਿਹੜੀ ਦੀ ਉਹ ਕਰ ਰਿਹਾ ਔਰ ਨਫ਼ਰਤ ਤੇ ਗੁੱਸੇ ਦੇ ਨਾਲ ਇੰਨਾ ਭਰਿਆ ਹੋਇਆ ਕਿ ਉਹਨੂੰ ਇਸ ਗੱਲ ਦੀ ਵੀ ਸਮਝ ਨਹੀਂ ਕਿ ਭਾਰਤ ਦੀ ਸ਼ਕਤੀ ਕਿਸ ਗੱਲ ਦੇ ਵਿੱਚ ਹੈ। ਰਾਹੁਲ ਗਾਂਧੀ ਨੇ ਇਹ ਕਿਹਾ ਜੀ ਕਿ ਨੱਥੂ ਰਾਮ ਗੋਡਸੇ ਤੇ ਮੋਦੀ ਦੀ ਵਿਚਾਰਧਾਰਾ ਇੱਕ ਹੀ ਆ, ਇਹਨਾਂ 'ਚ ਕੋਈ ਫਰਕ ਨਹੀਂ। ਬਸ ਮੋਦੀ ਇਹ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਉਹ ਗੋਡਸੇ ਦੀ ਵਿਚਾਰਧਾਰਾ ਦੇ ਵਿੱਚ ਯਕੀਨ ਰੱਖਦੇ ਆ। ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦਿਆਂ ਹੋਇਆ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਦੇਸ਼ ਵਾਸੀਆਂ ਨੂੰ ਭਾਰਤੀ ਹੋਣ ਦਾ ਸਬੂਤ ਦੇਣ ਵਾਸਤੇ ਕਹਿਣ ਵਾਲੇ ਉਹ ਕੌਣ ਹੁੰਦੇ ਨੇ। ਇਹ ਕਿਹਾ ਕਿ ਉਹਨੂੰ ਇਹ ਲਾਇਸੈਂਸ ਕਿਹਨੇ ਦਿੱਤਾ ਹੈ ਕਿ ਉਹ ਇਹ ਫੈਸਲਾ ਕਰੇ ਕਿ ਕੌਣ ਭਾਰਤੀ ਹੈ ਕੌਣ ਭਾਰਤੀ ਨਹੀਂ। ਇਹ ਤਿੱਖੇ ਹਮਲੇ ਤਾਂ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਜੀ ਉਹ ਕੀਤੇ ਆ। ਪਰ ਇੰਨਾ ਜ਼ਰੂਰ ਹੈ ਜੀ ਕਿ ਕਾਂਗਰਸ ਦੀ ਜਿਹੜੀ ਇਹਦੇ ਵਿੱਚ ਸਰਗਰਮੀ ਆ ਇਸ ਸਭ ਕਾਸੇ ਦੇ ਵਿੱਚ, ਉਹ ਕਿਤੇ ਨਾ ਕਿਤੇ ਜਿਹੜੀ ਜੀ ਉਹ ਮੰਨਫੀ ਨਜ਼ਰ ਆ ਰਹੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਕੋਲੇ ਵੀ ਲੀਡਰ ਜਿਹੜਾ ਜੀ ਉਹ ਹੈ ਨਹੀਂਗਾ। ਕਾਂਗਰਸ ਦੇ ਜਿਹੜੇ ਹਾਲਾਤ ਆ ਉਹ ਇੰਨੀ ਪਤਲੀ ਆ ਕਿ ਦਿੱਲੀ ਦੇ ਵਿੱਚ ਕਾਂਗਰਸ ਕਿਤੇ ਦਿਸਦੀ ਨਹੀਂ ਗੀ। ਕਾਂਗਰਸ ਦੇ ਜਿਹੜਾ ਚੋਣ ਪ੍ਰਚਾਰ ਹੈ ਉਹਦੇ ਵਿੱਚ ਵੀ ਕਿਤੇ ਕਾਂਗਰਸ ਜਿਹੜੀ ਉਹ ਨਹੀਂ ਦਿਸ ਰਹੀ। ਸਟਾਰ ਪ੍ਰਚਾਰਕ 40 ਦੇ ਕਰੀਬ ਜਾਣੇ ਸੀਗੇ ਜੀ। ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਜਾਣੇ ਸੀ, ਨਵਜੋਤ ਸਿੰਘ ਸਿੱਧੂ ਜਾਣੇ ਸੀ, ਅਜੇ ਤੱਕ ਤਾਂ ਉਹ ਕਿਤੇ ਲੱਭੇ ਨਹੀਂ ਗਏ। ਔਰ ਕਾਂਗਰਸ ਜਿਹੜੀ ਹੈ ਜੀ ਉਹ ਇਹ ਵੱਡੇ ਜਿਹੜਾ ਇਸ਼ੂ ਉੱਠ ਕੇ ਖੜਾ ਹੋਇਆ ਜਾਂ ਤਾਂ ਇਹਦੇ ਉੱਤੇ ਪਕੜ ਨਹੀਂ ਹੈਗੀ। ਕੁਝ ਦਿਨ ਜਿਹੜੀਆਂ ਵੱਡੀਆਂ ਸਰਗਰਮੀਆਂ ਸੀਗੀਆਂ ਉਹ ਪ੍ਰਿਅੰਕਾ ਗਾਂਧੀ ਵਾਡਰਾ ਦੀਆਂ ਜਿਹੜੀਆਂ ਉਹ ਦਿਸੀਆਂ ਸੀਗੀਆਂ, ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਦੀ ਉਹ ਘੱਟ ਹੋ ਗਈਆਂ। ਉਹਦਾ ਕੀ ਰੀਜ਼ਨ ਆ? ਹੁਣ ਫਿਰ ਰਾਹੁਲ ਗਾਂਧੀ ਬੋਲਣ ਲੱਗੇ ਕਾਂਗਰਸ ਇਹ ਤੈਅ ਨਹੀਂ ਕਰ ਪਾ ਰਹੀ ਕਿ ਮੂਹਰੇ ਕਿਹਨੂੰ ਜਿਹੜਾ ਜੀ ਉਹ ਲਾਈਏ, ਰਾਹੁਲ ਗਾਂਧੀ ਨੂੰ ਮੂਹਰੇ ਲਾਈਏ ਜਾਂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਜਿਹੜਾ ਦੀ ਉਹ ਮੂਹਰੇ ਲਾਈਏ। ਇਸੇ ਹੀ ਦੋ ਚਿੱਤੀ ਦੇ ਵਿੱਚ ਜਿਹੜਾ ਦੀ ਚੱਲੀ ਜਾ ਰਹੀ ਕਾਂਗਰਸ ਜੀ। ਤੇ ਕੀ ਇੱਥੋਂ ਇਹ ਕਿਆਸ ਰਾਈ ਲਾ ਜਾ ਸਕਦੀ ਹੈ ਵੀ ਅੰਦਰ ਇਹਨਾਂ ਭੈਣ ਭਰਾ ਦੀ ਕਿਤੇ ਪਾਵਰ ਸਟਰਗਲ ਚੱਲ ਰਹੀ ਹੈ? ਨਹੀਂ, ਅਜਿਹਾ ਤਾਂ ਨਹੀਂ ਜਿਹੜਾ ਦੀ ਉਹ ਲੱਗ ਰਿਹਾ ਕਿ ਪਾਵਰ ਸਟਰਗਲ ਇਹਨਾਂ ਦੀ ਜਿਹੜੀ ਚੱਲ ਰਹੀ ਆ। ਕਿਉਂਕਿ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਕਾਫੀ ਆਈ ਸੀ ਕਿ ਜਿੰਨੇ ਵੀ CAA ਦਾ ਵਿਰੋਧ ਆ, ਸਕੂਟਰ ਦੇ ਉੱਤੇ ਬਹਿ ਕੇ ਜਿਹੜਾ ਜਾਣਾ ਉੱਤਰ ਪ੍ਰਦੇਸ਼ ਦੇ ਵਿੱਚ ਪਰਿਵਾਰਾਂ ਦੇ ਕੋਲੇ ਪਹੁੰਚਣਾ, ਉਦੋਂ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਇਹ ਲੱਗ ਰਿਹਾ ਸੀਗਾ ਕਿ ਕਾਂਗਰਸ ਉਹਨੂੰ ਪ੍ਰੋਜੈਕਟ ਜਿਹੜਾ ਦੀ ਉਹ ਕਰ ਰਹੀ ਹੈ ਕਿ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ। ਔਰ ਸੋਨੀਆ ਗਾਂਧੀ ਜਿਹੜੇ ਨੇ ਇਸ ਵੇਲੇ ਕਾਰਜਕਾਰੀ ਪ੍ਰਧਾਨ ਨੇ, ਉਹਨਾਂ ਦੀ ਸਰਗਰਮੀ ਨਹੀਂ ਕਿਤੇ ਵੀ ਨਜ਼ਰ ਜਿਹੜੀ ਉਹ ਆਉਂਦੀ। ਉਹ ਸਿਹਤ ਦੇ ਪੁਆਇੰਟ ਆਫ ਵਿਊ ਤੋਂ ਸ਼ਾਇਦ ਜਿਹੜਾ ਦੀ ਉਹ ਕਿਹਾ ਜਾ ਰਿਹਾ ਇਸ ਵੇਲੇ ਕਾਂਗਰਸ ਦੋ ਚਿੱਤੀ ਦੇ ਵਿੱਚ ਇਸ ਗੱਲੋਂ ਹੈ ਕਿ ਜੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉਹ ਪ੍ਰੋਜੈਕਟ ਕਰਦੇ ਆ ਤੇ ਵਿਰੋਧੀ ਧਿਰਾਂ ਜਿਹੜੀਆਂ ਸਰਕਾਰ ਹੈ ਉਹ ਵਾਡਰਾ ਦੇ ਉੱਤੇ ਨਿਸ਼ਾਨੇ ਜਿਹੜਾ ਜੀ ਉਹ ਤੇਜ਼ ਕਰੂਗੀ। ਜੇ ਰਾਹੁਲ ਗਾਂਧੀ ਹੋਰਾਂ ਨੂੰ ਉਹ ਪ੍ਰੋਜੈਕਟ ਜਿਹੜਾ ਜੀ ਉਹ ਕਰਦੇ ਆ ਤੇ ਰਾਹੁਲ ਗਾਂਧੀ ਹੋਰੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਫਲਾਪ ਜਿਹੜਾ ਜੀ ਉਹ ਰਹੇ ਆ। ਉਹਨਾਂ ਦੀ ਗੱਲ ਪੁਆਇੰਟ ਤਾਂ ਉਹਨਾਂ ਨੇ ਉਠਾਏ ਉਹਨਾਂ ਚੋਣਾਂ ਦੇ ਦੌਰਾਨ, ਇਹ ਨਹੀਂ ਹੈ ਕਿ ਪੁਆਇੰਟ ਨਹੀਂ ਉਠਾਏ, ਪਰ ਉਹ ਪੁਆਇੰਟ ਅੱਗੇ ਕਾਂਗਰਸੀਆਂ ਨੇ ਨਹੀਂ ਜਿਹੜਾ ਜੀ ਕੰਟੀਨਿਊਸ ਕੀਤੇ। ਉਹਦਾ ਕੀ ਜਿਹੜਾ ਦੀ ਉਹ ਕਾਰਨ ਹੈ? ਸੋ ਇਹਦੇ ਵਿੱਚ ਸਾਰੇ ਦੇ ਵਿੱਚ ਜਿਹੜਾ ਦੀ ਉਹ ਕਾਂਗਰਸ ਇਸ ਦੋ ਚਿੱਤੀ ਜੀ ਦੇ ਵਿੱਚ ਜਿਹੜਾ ਦੀ ਉਹ ਫਿਰ ਰਹੀ ਹੈ ਕਿ ਮੂਹਰੇ ਹੁਣ ਲਾਇਆ ਕਿਹਨੂੰ ਜਾਵੇ। ਜਦੋਂ ਲੀਡਰਸ਼ਿਪ ਉੱਠਣ ਹੀ ਨਹੀਂ ਦਿੱਤੀ, 5 ਸਾਲ ਹੋ ਗਏ ਜਿਹੜਾ ਜੀ 5 ਸਾਲ ਤੋਂ ਉੱਪਰ ਹੋ ਗਏ ਕਾਂਗਰਸ ਨੂੰ ਦਿੱਲੀ ਦੀ ਸੱਤਾ ਦੇ ਵਿੱਚੋਂ ਬਾਹਰ ਹੋਇਆ, ਦਿੱਲੀ ਸਰਕਾਰ ਦੀ।
ਸੈਂਟਰ ਵਾਲੀ ਨਹੀਂ ਜੀ, ਦੂਸਰੀ। ਤੇ ਉਹਦੇ ਦੌਰਾਨ ਉਹ ਇੱਕ ਵੀ ਚਿਹਰਾ ਪੈਦਾ ਨਹੀਂ ਕਰ ਸਕੀ ਜਿਹਨੂੰ ਮੂਹਰੇ ਲਾ ਕੇ ਉਹ ਸੀਐਮ ਦਾ ਕੈਂਡੀਡੇਟ ਦੱਸ ਕੇ ਜਿਹੜਾ ਜੀ ਉਹ ਲਿਆ ਸਕੇ। ਕਾਂਗਰਸ ਨੂੰ ਸੀਐਮ ਕੈਂਡੀਡੇਟ ਤਾਂ ਛੱਡੋ, ਕੈਂਡੀਡੇਟ ਲੱਭਣੇ ਔਖੇ ਸੀ। ਵਾਕਈ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਪੰਨੂ ਜੀ ਕਹਿੰਦੇ ਬਿਜਲੀ ਦੇ ਮੁੱਦੇ ਦੇ ਉੱਤੇ ਸਰਕਾਰ ਬੇਵੱਸ। ਦੇਖੋ, ਇਹ ਮਾਮਲਾ ਜਿਹੜਾ ਜੀ ਉਹ ਸਰਕਾਰ ਦਾ ਪਿੱਛਾ ਨਹੀਂ ਛੱਡ ਰਿਹਾ। ਸਰਕਾਰ ਇਸ ਮਾਮਲੇ 'ਚ ਬੁਰੇ ਤਰੀਕੇ ਨਾਲ ਘਿਰੀ ਹੋਈ ਆ। ਸਰਕਾਰ ਦੇ ਅੰਦਰੋਂ ਸਰਕਾਰ ਦੇ ਖਾਸ ਜਿਹੜੇ ਨੇ ਜੀ ਉਹ ਇਹ ਇਸ਼ੂ ਉਠਾ ਰਹੇ ਆ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਬਿਜਲੀ ਮਾਡਲ ਨੂੰ, ਕਿ ਜੇ ਦਿੱਲੀ ਦੇ ਵਿੱਚ ਇਹ ਵਧੀਆ ਚੱਲ ਸਕਦਾ ਤੇ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ, ਜਦੋਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਕੇਜਰੀਵਾਲ ਮਾਡਲ ਜਿਹੜਾ ਜੀ ਉਹਨੂੰ ਇੱਥੇ ਦੱਸਿਆ ਜਾਵੇ। ਵੱਡੀ ਪਰੇਸ਼ਾਨੀ ਉਹਦੀ ਜਿਹੜੀ ਇਹਦੀ ਇਹ ਆ ਕਿ ਸਰਕਾਰ ਇਸ ਮੁੱਦੇ ਨੂੰ ਕਾਊਂਟਰ ਨਹੀਂ ਕਰ ਪਾ ਰਹੀ। ਆਮ ਆਦਮੀ ਪਾਰਟੀ ਨੇ ਇਹ ਵੱਡੇ ਪੱਧਰ ਦੇ ਉੱਤੇ ਮੁੱਦਾ ਉਠਾਇਆ ਸੀ, ਇੰਨੀ ਦਿਨੀ ਉਹ ਦਿੱਲੀ ਦੇ ਵਿੱਚ ਬਿਜ਼ੀ ਆ ਤੇ ਦੁਬਾਰਾ ਆ ਕੇ ਜੇ ਫਿਰ ਮੁੱਦੇ ਨੂੰ ਜਿਹੜਾ ਉਹਨੇ ਉਠਾਉਣਾ ਹੀ ਆ ਤੇ ਫਿਰ ਸਰਕਾਰ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ। ਜਿਹੜੀ ਇੱਕ ਮੀਟਿੰਗ ਜਿਹੜੀ ਸਰਕਾਰ ਨੇ ਲਾਈ ਉਹਦੇ ਵਿੱਚ ਜਿਹੜੇ ਰਾਜ ਸਭਾ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਜ਼ੋਰਦਾਰ ਤਰੀਕੇ ਨਾਲ ਇਹ ਮੁੱਦਾ ਉਠਾਇਆ ਕਿ ਦਿੱਲੀ ਵਾਲਾ ਮਾਡਲ ਕਿਉਂ ਨਹੀਂ ਲਾਗੂ ਜਿਹੜਾ ਜੀ ਉਹ ਹੋ ਸਕਦਾ। ਕਾਂਗਰਸ ਦੀ ਜਿਹੜੀ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਹੈ ਇਹ ਕੱਲ 6ਵੀਂ ਵਾਰੀ ਰੱਦ ਕੀਤੀ ਗਈ ਹੈ ਜੀ। ਜਦੋਂ ਮੀਟਿੰਗ ਦਾ ਦਿਨ ਆਉਂਦਾ ਤੇ ਸਵੇਰ ਨੂੰ ਫਿਰ ਜਿਹੜਾ ਜੀ ਉਹ ਪ੍ਰੈਸ ਰਿਲੀਜ਼ ਆ ਜਾਂਦੀ ਹੈ, ਅੱਜ ਦੀ ਮੀਟਿੰਗ ਵੀ ਰੱਦ ਕੀਤੀ ਜਾ ਰਹੀ, ਅੱਜ ਦੀ ਮੀਟਿੰਗ ਵੀ ਰੱਦ ਕੀਤੀ ਜਾ ਰਹੀ ਹੈ। 6 ਵਾਰੀ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਜੀ ਉਹ ਰੱਦ ਕੀਤੀ ਜਾ ਚੁੱਕੀ ਹੈ। ਇਹ ਹਾਲਾਤ ਜਿਹੜੇ ਜੀ ਉਹ ਸਰਕਾਰ ਦੇ ਬਣੇ ਜਿਹੜਾ ਜੀ ਉਹ ਪਏ ਆ। ਦਿੱਲੀ ਦੇ ਵਿੱਚ ਬਿਜਲੀ ਸਸਤੀ ਹੈ, 200 ਯੂਨਿਟ ਤੱਕ ਬਿਜਲੀ ਜਿਹੜੇ ਵਰਤਣ ਵਾਲੇ ਨੇ ਉਹਨਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਦਿੱਲੀ ਦੇ ਬਿਜਲੀ ਬਿੱਲਾਂ ਦੀ ਜਿਹੜੀ ਤੁਲਨਾ ਉਹਨੂੰ ਇਹ ਕਿਹਾ ਕਿ ਇਹ ਗਲਤ ਹੈ ਔਰ ਇਹ ਕਿਹਾ ਕਿ ਇਹ ਝੂਠ ਜਿਹੜਾ ਜੀ ਉਹ ਬੋਲਿਆ ਜਾ ਰਿਹਾ। ਪਰ ਜਿਹੜੀ ਲਿਖਤ ਦਲੀਲ ਹੈ ਉਹਦੇ ਤੋਂ ਭੱਜ ਨਹੀਂ ਸਕਦੇ ਇਹ ਜਿਹੜਾ ਜੀ ਉਹ ਅਫਸਰ, ਕਿਉਂਕਿ ਜਿਹੜੀ ਬਿਜਲੀ ਜਿਸ ਤਰੀਕੇ ਦੇ ਨਾਲ ਮਹਿੰਗੀ ਹੋਈ ਆ ਜਾਂ ਅਜੇ ਹੋਰ ਹੋ ਜਾਣੀ ਆ, ਉਹਨੇ ਸਰਕਾਰ ਨੂੰ ਤੱਤੇ ਪਾਣੀ ਦੇ ਵਿੱਚ ਤਾਂ ਜਿਹੜਾ ਜੀ ਉਹ ਪਾਇਆ। ਪੰਜਾਬ 'ਚ ਕਿਸਾਨਾਂ ਨੂੰ ਸਰਕਾਰ ਕਹਿੰਦੀ ਕਿ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਦਿੱਲੀ ਦੇ ਵਿੱਚ ਮੁਫਤ ਨਹੀਂ ਹੈ। SCBC ਨੂੰ 200 ਯੂਨਿਟ ਮੁਫਤ ਬਿਜਲੀ ਜਿਹੜੀ ਜੋ ਦਿੱਤੀ ਜਾ ਰਹੀ ਹੈ, ਜਿਹਦੇ ਨਾਲ ਸਰਕਾਰ ਦੇ ਉੱਤੇ 11,000 ਕਰੋੜ ਰੁਪਏ ਦੀ ਸਬਸਿਡੀ ਦਾ ਬੋਝ ਪੈ ਰਿਹਾ ਤੇ ਦਿੱਲੀ ਤੇ ਪੰਜਾਬ ਦੀ ਉਹ ਕਹਿੰਦੇ ਤੁਲਨਾ ਨਹੀਂ ਇਸ ਮਾਮਲੇ ਦੇ ਉੱਤੇ ਜਿਹੜੀ ਦੀ ਉਹ ਕੀਤੀ ਜਾ ਸਕਦੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ 96 ਲੱਖ ਪੰਜਾਬ ਦੇ ਵਿੱਚ ਘਰੇਲੂ ਕਨੈਕਸ਼ਨ ਨੇ ਔਰ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਉਹਦਾ ਸਿਆਸੀ ਰੂਪ ਦੇ ਵਿੱਚ ਕੋਈ ਲਾਭ ਨਹੀਂ ਜਿਹੜਾ ਜੀ ਉਹ ਮਿਲ ਰਿਹਾ। ਪ੍ਰਤਾਪ ਸਿੰਘ ਬਾਜਵਾ ਜਿਹੜੇ ਜੀ ਉਹ ਇਹ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਕਮਰਸ਼ੀਅਲ ਕਨੈਕਸ਼ਨ ਜ਼ਿਆਦਾ, ਇੰਡਸਟਰੀਅਲ ਬਿਜਲੀ ਮਹਿੰਗੀ ਹੈ ਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਨਹੀਂ। ਪਰ ਇਸ ਮੁੱਦੇ ਨੂੰ ਕਾਊਂਟਰ ਕਰਨਾ ਸਰਕਾਰ ਦਾ ਕੰਮ ਹੈ। ਮੈਂ ਕਿਹਾ ਕਿ ਪੰਜਾਬ ਦੇ ਵਿੱਚ ਇਹ ਤਸਵੀਰ ਬਣਾਈ ਜਾ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਬਿਜਲੀ ਸਸਤੀ ਹੈ ਤੇ ਪੰਜਾਬ ਦੇ ਵਿੱਚ ਮਹਿੰਗੀ ਆ ਔਰ ਰਿਐਲਿਟੀ ਵੀ ਜਿਹੜੀ ਦੀ ਉਹ ਹੈ। ਸਰਕਾਰ ਅਜੇ ਵੀ ਇੰਨਾ ਵਿਰੋਧ ਹੋਣ ਦੇ ਬਾਵਜੂਦ ਜਿਹੜੀ ਪਿਛਲੀ ਸਰਕਾਰ ਸੀਗੀ ਉਹਨੂੰ ਹੀ ਜਿਹੜਾ ਜੀ ਉਹ ਭੰਡੀ ਜਾਂਦੀ ਹੈ ਕਿ ਅਕਾਲੀ ਦਲ ਵਾਲੇ ਜਿਹੜੇ ਜੀ ਉਹ ਸਮਝੌਤੇ ਕਰ ਗਏ। ਉਹਨਾਂ ਸਮਝੌਤਿਆਂ ਨੂੰ ਰਿਵਿਊ ਕਰਨ ਦੇ ਵਾਸਤੇ ਮੁੱਖ ਮੰਤਰੀ ਅਜੇ ਵੀ ਤਿਆਰ ਨਹੀਂ। ਰੱਦ ਹੋਣੇ ਤਾਂ ਬਾਅਦ ਵਾਲੀ ਗੱਲ ਹੈ, ਰਿਵਿਊ ਨਹੀਂ ਕੀਤਾ ਜਾ ਰਿਹਾ। ਜਿਹੜਾ ਕਿ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਇਹ ਥਰਮਲ ਪਲਾਂਟ ਵਾਲੀਆਂ, ਉਹਦੇ ਵਿੱਚ ਉਹਨਾਂ ਥਰਮਲ ਪਲਾਂਟਾਂ ਦੇ ਵਿੱਚ ਹਿੱਸੇਦਾਰੀ ਰਾਜਨੀਤਿਕਾਂ ਦੀ ਹੈ ਔਰ ਉਹ ਅੱਗੇ ਜਿਹੜਾ ਜੀ ਉਹ ਦੇ ਲੈ ਕੇ ਸਰਕਾਰ ਨੂੰ ਨਹੀਂ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੁਝ ਵੀ ਕਰਨ ਦੇਣਾ ਚਾਹੁੰਦੀਆਂ। ਪਰ ਇਹ ਮੁੱਦਾ ਅਗਲੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਜਿਹੜਾ ਜੀ ਉਹ ਭਖੂਗਾ, ਕਿਉਂਕਿ 3 ਸਾਲ ਮੁਕੰਮਲ ਜਿਹੜਾ ਜੀ ਉਹ ਹੋਣ ਤੋਂ ਬਾਅਦ ਹੁਣ ਅੱਗੋਂ ਜਿਹੜਾ ਜੀ ਉਹ ਚੌਥਾ ਸਾਲ ਸ਼ੁਰੂ ਹੋ ਜਾਣਾ ਤੇ ਵਿਰੋਧੀ ਧਿਰਾਂ ਨੇ ਇਸ ਮੁੱਦੇ ਨੂੰ ਉਭਾਰਨਾ ਹੀ ਉਭਾਰਨਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਨੂੰ ਜੀ ਗੱਲ ਕਰਦੇ, ਕਹਿੰਦੇ ਨਿਰਭਇਆ ਕਾਂਡ ਦੇ ਮਾਮਲੇ ਦੇ ਵਿੱਚ ਜਿਹੜੀ ਫਾਂਸੀ ਸ਼ਾਇਦ ਟਲ ਰਹੀ ਆ ਪਰ ਜੇਲ੍ਹ ਦੀ ਪੂਰੀ ਤਿਆਰੀ ਆ। ਦੇਖੋ, ਟੈਂਪਰੇਰੀ ਟਲ ਰਹੀ ਆ ਫਾਂਸੀ, ਪੱਕੇ ਤੌਰ ਦੇ ਉੱਤੇ ਨਹੀਂ ਇਹ ਜਿਹੜੀ ਦੀ ਉਹ ਟਲ ਸਕਣੀ, ਕਿਉਂਕਿ ਜਿਹੜੇ ਇਹ ਦੋਸ਼ੀ ਨੇ ਉਹਨਾਂ ਦੇ ਵਕੀਲ ਜਿਹੜੇ ਆ ਉਹ ਕਾਨੂੰਨ ਦੇ ਨਾਲ ਖੇਡ ਰਹੇ ਆ, ਚੋਰ ਮੋਰੀਆਂ ਦੇ ਨਾਲ ਖੇਡ ਰਹੇ ਆ। ਉਹ ਇੱਕ ਇੱਕ ਕਰਕੇ ਜਿਹੜੀ ਕਿਊਰੇਟਿਵ ਪਟੀਸ਼ਨ ਹੈ ਉਹ ਦਾਇਰ ਕਰ ਰਹੇ ਆ, ਰਹਿਮ ਦੀ ਅਪੀਲ ਜਿਹੜੀ ਹੈ ਜੀ ਉਹ ਦਾਇਰ ਕਰ ਰਹੇ ਆ। ਜਿਹੜੀ ਅਕਸ਼ੇ ਦੀ ਇਹਦੇ ਵਿੱਚੋਂ ਅਕਸ਼ੇ ਜਿਹੜਾ ਹੈ ਜੀ ਉਹਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਇੱਕ ਵਾਰੀ ਉਹਦੇ ਤੇ ਫੇਰ ਮੋਹਰ ਲਾਤੀ ਹੈ, ਰੱਦ ਕਰਤੀ ਉਹਦੀ ਕਿਊਰੇਟਿਵ ਪਟੀਸ਼ਨ। ਔਰ ਇਹਦੇ ਨਾਲ ਕੋਰਟ ਨੇ ਅਕਸ਼ੇ ਦੀ ਫਾਂਸੀ ਤੇ ਰੋਕ ਲਾਉਣ ਦੀ ਮੰਗ ਵੀ ਜਿਹੜੀ ਹੈ ਜੀ ਉਹ ਠੁਕਰਾਤੀ ਹੈ।
ਹੇਠਲੀ ਅਦਾਲਤ ਨੇ ਜਿਹੜਾ ਜੀ ਇਹਨਾਂ ਨੂੰ ਚਾਰਾਂ ਨੂੰ ਫਾਂਸੀ ਦੇਣ ਦੇ ਵਾਸਤੇ 1 ਫਰਵਰੀ ਦੀ ਤਰੀਕ ਜਿਹੜੀ ਆ ਉਹ ਤੈਅ ਕੀਤੀ ਹੋਈ ਆ। ਕਿਊਰੇਟਰ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਅਕਸ਼ੇ ਦੇ ਕੋਲੇ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਦੀ ਅਪੀਲ ਦਾਖਲ ਕਰਨ ਦਾ ਬਦਲ ਅਜੇ ਜਿਹੜਾ ਜੀ ਉਹ ਹੈਗਾ ਉੱਥੇ ਉਹਨੇ ਜਿਹੜਾ ਜੀ ਉਹ ਦਾਖਲ ਅੱਜ ਕਰੂਗਾ ਜੀ। ਔਰ ਇਹ ਕਿਹਾ ਜਾ ਰਿਹਾ ਕਿ ਕਿਊਰੇਟਰ ਪਟੀਸ਼ਨ ਤੇ ਵਿਚਾਰ ਕਰਨ ਦੇ ਜਿਹੜੇ ਮਾਪਦੰਡ ਹੈ ਉਹਦੇ ਵਿੱਚ ਇਹ ਮਾਮਲਾ ਨਹੀਂ ਆਉਂਦਾ। ਇਹਦੇ ਵਾਸਤੇ ਕਿਊਰੇਟਰ ਪਟੀਸ਼ਨ ਖਾਰਜ ਜਿਹੜੀ ਜੀ ਉਹ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਰੂਪਾ ਅਸ਼ੋਕਾ ਮਾਮਲੇ ਦੇ ਵਿੱਚ 2002 ਦੇ ਵਿੱਚ ਦਿੱਤੇ ਫੈਸਲੇ ਦੀ ਕਿਊਰੇਟਰ ਪਟੀਸ਼ਨ ਦਾਖਲ ਕਰਨ ਦਾ ਅਧਿਕਾਰ ਜਿਹੜਾ ਉਹ ਦਿੱਤਾ ਸੀਗਾ। ਦੋਸ਼ੀਆਂ ਨੇ ਇਹ ਕਿਹਾ ਸੀਗਾ ਕਿ ਫਾਂਸੀ ਜਿਹੜੀ ਹੈ ਜੀ ਉਹ ਟਾਲ ਦਿਓ। ਜਿਹੜਾ ਸੁਪਰੀਮ ਕੋਰਟ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਆਧਾਰ ਬਣਾਏ ਜਾ ਰਹੇ ਆ ਉਹ ਆਧਾਰ ਜਿਹੜੇ ਕਿਸੇ ਵੀ ਜਗ੍ਹਾ ਦੇ ਉੱਤੇ ਖੜਦੇ ਨਹੀਂ। ਬੇਸ਼ੱਕ ਜਿਹੜੀ ਤਿਹਾੜ ਜੇਲ੍ਹ ਹੈ ਉਹਦੇ ਵਿੱਚ ਫਾਂਸੀ ਦੀਆਂ ਜਿਹੜੀਆਂ ਦੀ ਉਹ ਤਿਆਰੀਆਂ ਵੀ ਮੁਕੰਮਲ ਜਿਹੜੀਆਂ ਉਹ ਹੋ ਰਹੀਆਂ ਨੇ। ਔਰ ਜਿਹੜਾ ਦੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਹਦੀ ਰਿਹਰਸਲ ਪਹਿਲਾਂ ਕਰਦੇ ਨੇ ਜਿਹੜੇ ਜਲਾਦ ਉਹ ਉਹਨਾਂ ਨੇ ਰਿਹਰਸਲ ਵੀ ਜਿਹੜੀ ਆ ਜੀ ਉਹ ਕੀਤੀ ਆ ਉੱਥੇ। ਪਰ ਕਿਉਂਕਿ ਇਹਦਾ ਇੱਕ ਤਕਨੀਕੀ ਪੱਖ ਇਹ ਆ ਕਿ ਜਦੋਂ ਜੇ ਕਿਸੇ ਇੱਕ ਮਾਮਲੇ ਦੇ ਵਿੱਚ ਇੱਕ ਤੋਂ ਜ਼ਿਆਦਾ ਦੋਸ਼ੀ ਹੋਣ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੀ ਕੋਈ ਵੀ ਐਪਲੀਕੇਸ਼ਨ ਜਿਹੜੀ ਪੈਂਡਿੰਗ ਪਈ ਹੋਵੇ ਤਾਂ ਇਹ ਨਹੀਂ ਹੋ ਸਕਦਾ ਕਿ ਜਿਵੇਂ ਹੁਣ ਇਹਦੇ ਵਿੱਚੋਂ 2 ਉਹ ਨੇ ਜਿਨ੍ਹਾਂ ਦੇ ਕੋਲੇ ਕੋਈ ਰਾਹ ਨਹੀਂ ਗਾ ਵੀ ਉਹਨਾਂ 2 ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਫਾਂਸੀ ਜਿਹੜੀ ਦਿੱਤੀ ਜਾਊਗੀ ਉਹ 4 ਨੂੰ ਹੀ ਦਿੱਤੀ ਜਾਊਗੀ। ਇਹ ਜਿਹੜੇ ਲਾਸਟ ਜਿਹੜੇ ਸਟੈਪ ਨੇ 2 ਰਹਿੰਦੇ ਨੇ ਉਹ ਅੱਜ ਦਾ ਭੜ ਕੇ ਮੁੱਕ ਜਾਣ ਦੀ ਆਸ ਹੈ। ਪਰ ਜਿਹੜੇ 1 ਤਰੀਕ ਨੂੰ ਫੇਰ ਵੀ ਜਿਹੜੀ ਹੈ ਜੀ ਇਹ ਫਾਂਸੀ ਨਹੀਂ ਦਿੱਤੀ ਜਾ ਸਕਣੀ। ਉਹਦਾ ਰੀਜ਼ਨ ਜਿਹੜਾ ਜੀ ਇਹ ਆ ਕਿ ਇਹ ਜਿਹੜੇ ਡੈਥ ਵਾਰੰਟ ਨੇ ਉਹ ਦੁਬਾਰਾ ਤੋਂ ਹੇਠਲੀ ਅਦਾਲਤ ਤੋਂ ਜਿਹੜਾ ਜੀ ਉਹ ਲੈਣੇ ਪੈਣੇ ਆ। ਔਰ ਜਦੋਂ ਮੰਨ ਲਓ ਇੱਕ ਰਹਿਮ ਦੀ ਅਪੀਲ ਜਿਹੜੀ ਦੀ ਉਹ ਖਾਰਜ ਹੁੰਦੀ ਹੈ ਉਸ ਤੋਂ ਬਾਅਦ 14 ਦਿਨ ਜਿਹੜੇ ਫਿਰ ਹੁੰਦੇ ਆ ਫਾਂਸੀ ਜਿਹੜਾ ਉਹ ਦੇਣ ਦੇ ਵਾਸਤੇ। ਇਹ ਦੂਸਰੀ ਵਾਰੀ ਹੋਊਗਾ ਜਦੋਂ ਕਿ ਡੈਥ ਵਾਰੰਟ ਜਿਹੜੇ ਨੇ ਉਹ ਰੱਦ ਕਰਵਾਏ ਜਾਣਗੇ ਤੇ ਫਰੈਸ਼ ਡੈਥ ਵਾਰੰਟ ਜਿਹੜੇ ਉਹ ਲਏ ਜਾਣਗੇ। ਫਾਂਸੀ ਤਾਂ ਤਕਰੀਬਨ ਤੁਸੀਂ ਇਹ ਲਾ ਕੇ ਚੱਲੋ ਜੀ ਹੋਊਗੀ, ਪਰ ਇਸ ਜਿਹੜੀ ਪਹਿਲੀ ਤਰੀਕ ਮਿੱਥੀ ਗਈ ਸੀ ਉਦੋਂ ਨਹੀਂ ਇਹ ਹੋ ਸਕਦੀ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।